ਦੇ ਉੱਤੇ ਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਸਮੇਂ ਨੂੰ ਅੱਗੇ ਕੀਤਾ ਗਿਆ, ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਉਸ ਮੌਕੇ ਦਾ ਫਾਇਦਾ ਲਓ ਅਤੇ ਆਪਣੀ ਹੈਲਥ ਇੰਸ਼ੋਰੈਂਸ ਅੱਜ ਹੀ ਕਰਵਾਓ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਕਰਦੇ ਹਾਂ ਸਿਲਸਿਲਾ ਸ਼ੁਰੂ। ਵਿੱਤੀ ਸੰਕਟ, ਆਰਥਿਕ ਸੰਕਟ ਦੀਆਂ ਜਿਹੜੀਆਂ ਗੱਲਾਂ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਅਤੇ ਹੁਣ ਵਿੱਤ ਮੰਤਰੀ ਨੇ ਯੈਸ ਬੈਂਕ ਦੇ ਮਾਮਲੇ 'ਚ ਕਿਹਾ ਵੀ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਲੋਕੀ ਕਹਿੰਦੇ ਵੀ ਸਾਡੇ ਕੋਲ ਪੈਸੇ ਨਹੀਂ ਨਿਕਲ ਰਹੇ। ਤੁਸੀਂ ਜਿੱਦਾਂ ਕਿਹਾ ਕਿ ਇਹ ਵਾਕਿਆ ਇੱਕ ਅਰਥਚਾਰੇ ਵਾਸਤੇ ਬਹੁਤ ਫਿਕਰਮੰਦੀ ਵਾਲੀ ਗੱਲ ਆ, ਪਰ ਸਾਡੇ ਇੱਥੇ ਪੈਮਾਨੇ ਵੱਖਰੇ ਆ ਨਾ। ਸਾਡਾ ਕੋਈ ਮੰਤਰੀ ਉੱਠ ਕੇ ਕਹਿੰਦਾ ਕਿ ਸਿਨੇਮਿਆਂ ਦੇ ਵਿੱਚ ਇੰਨਾ ਰਸ਼ ਆ, ਲੋਕ ਫਿਲਮਾਂ ਦੇਖੀ ਜਾਂਦੇ, ਕਾਹਦੀ ਮੰਦੀ ਆ। ਟ੍ਰੇਨਾਂ ਦੇ ਵਿੱਚ ਇੰਨਾ ਰਸ਼ ਆ, ਦੱਸੋ ਸਾਰਾ ਮੁਲਕ ਜਿਹੜਾ ਟ੍ਰੇਨਾਂ 'ਚ ਚੜਿਆ ਫਿਰਦਾ, ਕਾਹਦੀ ਮੰਦੀ ਆ। ਲੋਕੀ ਵਿਆਹ ਕਰ ਰਹੇ ਆ, ਕਾਹਦੀ ਮੰਦੀ ਆ। ਹੋ ਸਕਦਾ ਇਹ ਵੀ ਕੱਲ ਨੂੰ ਕੋਈ ਉੱਠ ਕੇ ਕਹਿ ਦੇਵੇ ਕਿ ਲੋਕ ਤਾਸ਼ ਖੇਡਦੇ ਆ, ਲੋਕ ਮੋਬਾਈਲ ਤੇ ਪਬਜੀ ਖੇਡਦੇ ਆ, ਕਾਹਦੀ ਮੰਦੀ ਆ। ਸੋ ਇਹਨਾਂ ਦੇ ਪੈਮਾਨੇ ਹੀ ਵੱਖਰੇ, ਇਹਨਾਂ ਨੇ ਮੰਨਣਾ ਕੋਈ ਨਹੀਂ ਹੈ। ਤੇ ਹਾਲੇ ਤੱਕ ਨੋਟਬੰਦੀ ਵਰਗਾ ਪੁੱਠਾ ਫੈਸਲਾ ਲੈ ਕੇ ਨਹੀਂ ਮੰਨੇ ਕਿ ਅਸੀਂ ਇਸ ਦੇਸ਼ ਦੇ ਅਰਥਚਾਰੇ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ। ਔਰ ਇਹ ਮੰਨਣਗੇ ਨਹੀਂ, ਇਹ ਕਹਿ ਦੇਣਗੇ ਕਿ ਕੋਈ ਗੱਲ ਨਹੀਂ ਹੈ, ਦੇਸ਼ ਦੇ ਹਿੱਤ ਵਿੱਚ ਕੋਈ ਇੱਕ ਬੈਂਕ ਦੀ ਤੁਸੀਂ ਬਲੀ ਨਹੀਂ ਦੇ ਸਕਦੇ, ਤੁਸੀਂ ਇੱਕ ਖਾਤੇ ਦੀ ਰਕਮ ਦੀ ਬਲੀ ਨਹੀਂ ਦੇ ਸਕਦੇ। ਇਹ ਵੀ ਤੁਹਾਨੂੰ ਸੁਣਨ ਨੂੰ ਮਿਲ ਸਕਦਾ। ਤਾਂ ਖੈਰ ਵਿੱਚੋਂ ਇੱਕ ਐਸੇ ਵੀ ਨਿਕਲੇ ਆ ਮਾਮਲੇ ਕਿ ਜਿਨ੍ਹਾਂ ਦੇ ਵਿੱਚ ਹੈਰਾਨਗੀ ਹੁੰਦੀ ਕਿ ਭਗਤਾਂ ਨੂੰ ਵੀ ਹੁਣ ਸੇਕ ਲੱਗਣਾ ਸ਼ੁਰੂ ਹੋ ਗਿਆ। ਰੋਹਿਲ ਹੈਗੀ ਆ ਨਾ ਕੁੜੀ ਰੋਹਤਗੀ, ਪਾਇਲ ਰੋਹਤਗੀ, ਉਹਦੀਆਂ ਬੜੀਆਂ ਵਿਵਾਦਤ ਵੀਡੀਓ ਆਈਆਂ ਸੀਗੀਆਂ ਤੇ ਉਹ ਹਰੇਕ ਫੈਸਲੇ ਨੂੰ ਜਸਟੀਫਾਈਡ ਕਰਦੀ ਸੀ, ਮੋਦੀ ਦੇ ਫੈਸਲੇ ਨੂੰ ਸਪੋਰਟ ਕਰ ਰਹੀ ਸੀਗੀ। ਅੱਜ ਪਿੱਟਣ ਡਈ ਆ, ਕਹਿੰਦੀ ਕਿ ਮੇਰੇ ਪਿਤਾ ਦਾ ਵੀ 2 ਕਰੋੜ ਰੁਪਇਆ ਫਸ ਗਿਆ, ਉਹ ਤੇ ਕੈਂਸਰ ਦਾ ਪੇਸ਼ੈਂਟ ਆ। ਤਾਂ ਜਦ ਲੋਕ ਪਿੱਟਦੇ ਆ ਕਿ ਅਸੀਂ ਆਪਣੀ ਕਮਾਈ ਜਿਹੜੀ ਆ ਉਹ ਲੁਟਾ ਬੈਠੇ, ਜੇ ਘਰਾਂ 'ਚ ਰੱਖਦੇ ਆ ਤੇ ਨੋਟਬੰਦੀ, ਜੇ ਬੈਂਕਾਂ 'ਚ ਰੱਖਦੇ ਤੇ ਬੈਂਕ ਬੰਦੀ, ਤੇ ਉੱਤੋਂ ਭਗਤ ਕਹਿੰਦੇ ਆ ਕਿ ਤੁਸੀਂ ਰੱਖੋ ਜ਼ੁਬਾਨਬੰਦੀ। ਇਹ ਕੈਸੀ ਬੰਦੀ ਆ ਭਾਈ, ਨਾਕਾਬੰਦੀ ਕਰੀ ਜਾਂਦੇ ਆ, ਕੱਲ ਨੂੰ ਸਾਹਬੰਦੀ ਕਰਦੇ ਹੋਗੇ। ਤਾਂ ਖੈਰ ਇਹ ਇੱਕ ਹੋਰ ਬੈਂਕ ਹੈ ਜਿਹੜਾ ਉਹ ਇਹਨਾਂ ਫੈਸਲਿਆਂ ਜਾਂ ਕਹਿ ਲਈਏ ਕਿ ਖਰਾਬ ਵਿਵਸਥਾ ਦੀ ਭੇਟ ਚੜ੍ਹ ਗਿਆ। ਤਾਂ ਯੈਸ ਬੈਂਕ ਵੈਸੇ ਤੇ ਪ੍ਰਾਈਵੇਟ ਬੈਂਕ ਆ, ਪ੍ਰਾਈਵੇਟ ਚੀਜ਼ਾਂ ਨੂੰ ਵੈਸੇ ਵੀ ਨਿਖਾਰ ਕੇ ਦਿਖਾਇਆ ਜਾਂਦਾ ਕਿ ਜੀ ਇਹ ਬਿਹਤਰ ਆ, ਲੋਕ ਉਧਰ ਨੂੰ ਭੱਜ ਤੁਰਦੇ ਆ। ਤਾਂ ਇਹ ਬੈਂਕ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ RBI ਨੇ ਟੇਕ ਓਵਰ ਕਰ ਲਿਆ, ਸੁਪਰਸੀਡ ਕਰ ਲਿਆ ਉਹਨਾਂ ਨੂੰ, ਜੋ ਉਹਨਾਂ ਦੇ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਸਨ। ਤਾਂ ਉਹ ਜਿਹੜਾ ਬੋਰਡ ਸਾਰਾ ਸੀਗਾ ਉਹ ਇਹਨਾਂ ਨੇ ਸੁਪਰਸੀਡ ਕਰ ਲਿਆ। ਤਾਂ ਹੁਣ ਇਹਨਾਂ ਨੇ ਸ਼ਰਤਾਂ ਰੱਖ ਦਿੱਤੀਆਂ ਨੇ, ਜਿੱਦਾਂ ਆਪਾਂ PMC ਬੈਂਕ ਦੇ ਵਿੱਚ ਵੇਖਿਆ ਸੀਗਾ ਕਿ ਉਦੋਂ ਸ਼ੁਰੂ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਮਹਿਜ਼ 10,000 ਰੁਪਇਆ ਹੀ ਖਾਤਾ ਧਾਰਕ ਕਢਾ ਸਕਦਾ ਸੀਗਾ। ਤਾਂ ਇੱਥੇ ਹੁਣ ਇਹਨਾਂ ਨੇ ਕਿਹਾ ਕਿ ਤੁਸੀਂ 1 ਮਹੀਨੇ ਦੇ ਵਿੱਚ 50,000 ਰੁਪਇਆ ਜਿਹੜਾ ਉਹ ਕਢਾ ਸਕਦੇ ਹੋ, ਇਸ ਤੋਂ ਵੱਧ ਨਹੀਂ। ਨਾਲ ਇਹ ਕਿਹਾ ਕਿ ਕੁਛ ਖਾਸ ਸ਼ਰਤਾਂ ਨੇ, ਜੇਕਰ ਕੋਈ ਬਿਮਾਰ ਹੈ ਜਾਂ ਕੋਈ ਫੀਸ ਭਰਨੀ ਹੈ ਜਾਂ ਕੋਈ ਹੋਰ ਇਸ ਤਰ੍ਹਾਂ ਦੀ, ਜਿੱਦਾਂ ਕੋਈ ਸ਼ਾਦੀ ਦੀ ਆਪਾਂ ਐਮਰਜੈਂਸੀ ਦੇਖ ਲੈਂਦੇ ਹਾਂ। ਵੈਸੇ ਐਮਰਜੈਂਸੀ ਹੈ, ਜੇ ਨੋਟਬੰਦੀ 'ਚ ਕਿਸੇ ਨੇ ਸ਼ਾਦੀ ਰੱਖੀ ਤਾਂ ਉਸ ਸਮੇਂ ਐਮਰਜੈਂਸੀ ਬਣ ਜਾਂਦੀ ਹੈ, ਨਹੀਂ ਕਿ ਬਹੁਤ ਖੁਸ਼ੀ ਦਾ ਮੌਕਾ ਹੁੰਦਾ ਹੈ। ਤਾਂ ਹੁਣ ਇਹੋ ਜਿਹੇ ਮੌਕਿਆਂ ਤੇ ਕਹਿ ਸਕਦਾ ਕਿ ਐਮਰਜੈਂਸੀ ਪੈ ਗਈ, ਤਾਂ ਘਰੇ ਵਿਆਹ ਰੱਖਿਆ ਤੇ ਉਧਰੋਂ ਉਹ ਕਹਿੰਦੇ ਕਿ 50,000 ਰੁਪਈਆ ਤੋਂ ਵੱਧ ਤੁਹਾਨੂੰ ਦੁੱਕੀ ਨਹੀਂ ਦੇਣੀ, ਚਾਹੇ ਤੁਹਾਡੇ ਉਸ ਬੈਂਕ ਦੇ ਵਿੱਚ 50 ਖਾਤੇ ਕਿਉਂ ਨਾ ਹੋਣ। ਤਾਂ ਇਹ ਹਾਲ ਆ। ਸੋ ਹੁਣ ਬੀਬੀ ਨਿਰਮਲਾ ਸੀਤਾਰਮਨ ਆਏ ਆ ਸਾਹਮਣੇ, ਉਹ ਕਹਿੰਦੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ। ਵੈਸੇ ਇਹਨਾਂ ਦੇ ਹੁੰਦਿਆਂ ਘਬਰਾਉਣ ਦੀ ਵਾਕਿਆ ਹੀ ਇਸ ਮੁਲਕ ਦੇ ਲੋਕਾਂ ਨੂੰ ਲੋੜ ਨਹੀਂ ਹੈ। ਉਹਨਾਂ ਨੂੰ ਜੇ ਗੰਢੇ ਮਹਿੰਗੇ ਹੋਣ ਦਾ ਪੁੱਛੀਏ ਤੇ ਉਹ ਕਹਿੰਦੇ ਕਿ ਮੈਂ ਤੇ ਗੰਢਾ ਖਾਂਦੀ ਨਹੀਂ ਆ। ਹੋ ਸਕਦਾ ਉਹ ਕਹਿ ਦੇਣ ਕਿ ਮੇਰਾ ਤੇ ਇਸ ਬੈਂਕ ਦੇ ਵਿੱਚ ਖਾਤਾ ਹੀ ਹੈ ਨਹੀਂ ਗਾ, ਕੱਲ ਨੂੰ ਕਹਿ ਦੇਣ। ਪਰ ਲੋਕਾਂ ਨੂੰ ਕਹਿ ਰਹੇ ਕਿ ਘਬਰਾਉਣਾ ਨਹੀਂ, ਕੋਈ ਚੱਕਰ ਨਹੀਂ ਹੈ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ। ਪਰ ਵੇਖੋ ਹੁਣ ਮੰਨ ਲਓ ਜੇ ਕਿਸੇ ਦਾ ਮੁੰਡਾ ਕੱਲ ਨੂੰ ਬਾਹਰ ਜਾਣਾ ਜਾਂ ਕਿਸੇ ਨੇ ਆਪ ਬਾਹਰ ਜਾਣਾ, ਉਹਨੂੰ ਤੁਰੰਤ ਬਹੁਤ ਵੱਡੀ ਰਕਮ ਦੀ ਲੋੜ ਆ, ਉਹ ਘਬਰਾਊਗਾ ਕਿਉਂ ਨਾ ਘਬਰਾਊਗਾ। ਕਿਸੇ ਨੇ ਬਿਆਨਾ ਦਿੱਤਾ, ਰਜਿਸਟਰੀ ਕਰਾਉਣੀ ਆ, ਉਹ ਕਿਉਂ ਨਾ ਘਬਰਾਊਗਾ।
ਦੱਸੋ ਕਿਉਂ ਨਾ ਘਬਰਾਊਗਾ? ਕਿਸੇ ਨੇ ਧੀ ਦਾ ਵਿਆਹ ਰੱਖਿਆ, ਉਹ ਹੁਣ ਘਰੇ ਪ੍ਰਬੰਧ ਕਰੂਗਾ ਕਿ ਤੁਹਾਡੇ ਜਿਹੜੇ ਕਾਗਜ਼ਾਤ ਆ ਉਹ ਦਫ਼ਤਰ ਤੁਰ ਕੇ ਧੱਕੇ ਖਾ ਕੇ ਉਹ ਪੂਰੇ ਕਰੂਗਾ? ਦੱਸੋ ਘਬਰਾਵੇ ਅਗਲਾ ਕਿਉਂ ਨਾ? ਤੁਸੀਂ ਤੇ ਭੋਲੇ ਜਿਹੇ ਮੂੰਹ ਨਾਲ ਮਾਈਕ ਦੇ ਅੱਗੇ ਬਹਿ ਕੇ, ਕੈਮਰਿਆਂ ਦੇ ਅੱਗੇ ਬਹਿ ਕੇ ਬਿਆਨ ਦੇ ਕੇ ਉੱਠ ਜਾਂਦੇ ਹੋ ਕਿ ਘਬਰਾਓ ਨਾ। ਅਗਲਾ ਘਬਰਾਵੇ ਕਿਉਂ ਨਾ? ਘਬਰਾਟੇ ਤੇ ਤੁਸੀਂ ਕਰਾਈ ਜਾਂਦੇ ਹੋ ਲੋਕਾਂ ਦੇ। ਤਾਂ ਖੈਰ ਇਹ ਹੁਣ ਇਸ ਵੇਲੇ ਦਾ ਆਲਮ ਹੈ ਕਿ ਬਹੁਤ ਲੋਕ ਜਿਹੜੇ ਅਪਸੈਟ ਨੇ, ਜਿਨ੍ਹਾਂ ਦੇ ਯੈਸ ਬੈਂਕ ਦੇ ਵਿੱਚ ਖਾਤੇ ਸੀ, ਔਰ ਇਹ ਮੇਰੇ ਖਿਆਲ ਦੇ ਨਾਲ ਨਿੱਜੀ ਸੈਕਟਰ ਦਾ ਜਿਹੜਾ ਹੈ ਉਹ 5ਵਾਂ ਸਭ ਤੋਂ ਵੱਡਾ ਬੈਂਕ ਹੈ ਇੰਡੀਆ ਦਾ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੇ ਜ਼ਿਆਦਾ ਲੋਕ ਖੱਜਲ ਹੁੰਦੇ ਹੋਣਗੇ ਇਸ ਵੇਲੇ। ਤਾਂ ਬਹੁਤ ਸਾਰੇ ਲੋਕ ਐਸੇ ਵੀ ਆ ਜਿਹੜੇ ਵਪਾਰੀ ਸਨ। ਤਾਂ ਬੈਂਕ ਕਿਉਂ ਡਿੱਗਿਆ ਇਹਦੇ ਬਾਰੇ ਤੇ ਮੈਂ ਬਹੁਤ ਲੰਮੀਆਂ ਚੌੜੀਆਂ ਸਟੋਰੀਆਂ ਤੁਹਾਨੂੰ ਸੁਣਾ ਸਕਣਾ, ਪਰ ਜੇ ਤਫਸੀਲ ਦੇ ਵਿੱਚ ਨਾ ਪੈਂਦਿਆਂ ਆਪਾਂ ਮੁਕਤਸਰ ਗੱਲ ਕਰੀਏ ਤਾਂ ਉਹ ਇਹੋ ਹੀ ਆ ਕਿ ਇੱਕ ਤੇ ਇਹ ਆ ਕਿ ਬੈਂਕ ਦੀ ਜਿਹੜੀ ਮੈਨੇਜਮੈਂਟ ਸੀ ਉਹ ਬੇਈਮਾਨ ਸੀ। RBI ਨੇ ਰਿਐਕਟ ਬਹੁਤ ਲੇਟ ਕੀਤਾ। ਤੀਜੀ ਚੀਜ਼ ਕਿ ਉਹੀ ਜਿਹੜੀ ਕਿ ਇਸ ਦੇਸ਼ ਦੇ ਬੈਂਕਿੰਗ ਸੈਕਟਰ ਨੂੰ ਤਬਾਹ ਕਰ ਰਹੀ ਆ ਕਿ ਲੋਨ ਜਾ ਰਹੇ ਆ, ਲੋਨ ਆ ਨਹੀਂ ਰਹੇ। ਤਾਂ ਜਾ ਰਹੇ ਆ, ਉਹ ਜਿਹੜੇ ਲੈ ਰਹੇ ਆ ਲੋਨ, ਉਹ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਫਿਰ ਕਰਦੇ ਆ ਫਰੌਡਬਾਜ਼ੀਆਂ, ਜਿਸ ਤਰ੍ਹਾਂ ਆਪਾਂ ਵੇਖਿਆ ਹੀ ਆ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ। ਤੇ ਜਿਹੜੀ ਬੈਂਕ ਫਰੌਡਿੰਗ ਹੈ, ਜਿਹੜੇ ਇਹ ਫਰੌਡ ਹੁੰਦੇ ਆ, ਜੇ ਲਾਈਏ ਤਾਂ ਜਦ ਮਨਮੋਹਨ ਸਿੰਘ ਨੇ ਗੱਦੀ ਛੱਡੀ ਸੀ, ਜੇ ਛੱਡਣ ਜਾ ਰਹੇ ਸੀ, ਉਦੋਂ 27 ਕਰੋੜ ਰੁਪਈਆ ਡੇਲੀ ਦਾ ਫਰੌਡ ਸੀਗਾ। ਜੇ ਐਵਰੇਜ ਲਾਈਏ ਹੈ ਉਦੋਂ ਵੀ ਸੀਗਾ। ਤਾਂ ਅੱਜ ਇਹ ਤਕਰੀਬਨ 2.5 ਪੌਣੇ 300 ਕਰੋੜ ਡੇਲੀ ਦਾ ਫਰੌਡ ਹੀ ਆ ਇਕੱਲਾ ਬੈਂਕਾਂ ਦਾ। ਫਰੌਡ NPA ਵਗੈਰਾ ਨਹੀਂ ਹੈ। ਤੇ NPA ਤਾਂ ਮੇਰੇ ਖਿਆਲ ਦੇ ਨਾਲ 10 ਲੱਖ ਕਰੋੜ ਦੇ ਨੇੜੇ ਪਹੁੰਚਿਆ ਪਿਆ, ਜਿਹੜਾ ਕਿ ਮਨਮੋਹਨ ਸਿੰਘ ਸਰਕਾਰ ਛੱਡਣ ਵੇਲੇ 2,37,000 ਕਰੋੜ ਦੇ ਕਰੀਬ ਸੀਗਾ। ਤਾਂ ਤਰੱਕੀ ਛਾਲਾ ਮਾਰ ਕੇ ਹੋ ਰਹੀ ਹੈ। ਤਾਂ ਇਸ ਤਰੱਕੀ ਦੇ ਚੱਲਦਿਆਂ ਲੋਕ ਜਿਹੜੇ ਆ ਉਹ ਥੋੜੇ ਜਿਹੇ ਜ਼ਰੂਰ ਮਹਿਸੂਸ ਕਰ ਰਹੇ ਹੋਣਗੇ ਕਿ ਇਹੋ ਜਿਹੀ ਤਰੱਕੀ ਤੋਂ ਅਸੀਂ ਉਮੀਦ ਨਹੀਂ ਸੀ ਕਰਦੇ, ਤਵੱਕੋ ਨਹੀਂ ਸੀ ਰੱਖਦੇ, ਜਾਂ ਕਹਿ ਸਕਦੇ ਹੁਣ ਪੰਜਾਬੀ 'ਚ ਜਿਵੇਂ ਕਹਾਵਤ ਹੈ ਨਾ ਕਿ ਕੁਦਰਤ ਤੇਰੀ ਕਾਦਰਾ, ਬੀਜੀ ਕਣਕ ਤੇ ਉੱਗਿਆ ਬਾਜਰਾ। ਇਹਨਾਂ ਨੇ ਤਾਂ ਡਿਜੀਟਲ ਇੰਡੀਆ ਬਣਾਉਣਾ ਸੀਗਾ, ਵਾਰਾਣਸੀ ਨੂੰ ਕਿਓਟੋ ਬਣਾਉਣਾ ਸੀਗਾ, ਦਿੱਲੀ ਨੂੰ ਲੰਡਨ ਵਰਗਾ ਬਣਾਉਣਾ ਸੀਗਾ, ਡਿਜੀਟਲ ਇੰਡੀਆ, ਪਤਾ ਨਹੀਂ ਕੈਸ਼ਲੈਸ ਇੰਡੀਆ, ਪਤਾ ਨਹੀਂ ਕਿਆ ਬਣਾਉਣਾ ਸੀਗਾ। ਪਰ ਇੱਥੇ ਇਹ ਕੈਸ਼ਲੈਸ ਲੋਕ ਕਰ ਰਹੇ ਆ ਕਿ ਲੋਕਾਂ ਦੀ, ਉਹਨਾਂ ਦੀ ਆਪਣੀ ਜਿਹੜੀ ਜਮ੍ਹਾਂ ਪੂੰਜੀ ਆ ਨਾ ਸਿਰਫ ਉਹ ਸਟਕ ਕੀਤੀ ਜਾ ਰਹੀ ਆ, ਬਲਕਿ ਇਨਸਿਕਿਉਰਿਟੀ ਵੀ ਭਰੀ ਜਾ ਰਹੀ ਹੈ ਲੋਕਾਂ ਦੇ ਵਿੱਚ। ਤੁਸੀਂ ਵੇਖਿਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਆ, ਜਿਨ੍ਹਾਂ ਦਾ ਹੋਰ ਦੂਜੇ ਬੈਂਕਾਂ ਦੇ ਵਿੱਚ ਪੈਸਾ ਪਿਆ, ਉਹ ਵੀ ਕੁਛ ਨਾ ਕੁਛ ਕਰਨਗੇ ਤੇ ਮੱਥਾ ਟੇਕਿਆ ਇਹੋ ਜਿਹੇ ਬੈਂਕਾਂ ਦੇ ਨਾਲੋਂ, ਇਹਦੇ ਨਾਲੋਂ ਚੰਗਾ ਘਰੇ ਰੱਖ ਲਾਂਗੇ, ਰਾਤ ਨੂੰ ਇੱਕ ਜੀ ਜਾਗ ਕੇ ਪਹਿਰਾ ਦੇ ਲੂਗਾ, ਪਰ ਦਿਨ ਦੀ ਵੀ ਤਾਂ ਲੁੱਟ ਨਾ ਹੋਊਗੀ ਨਾ। ਜੀ ਬਿਲਕੁਲ, ਇਹ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਚਿੰਤਾ ਦਾ ਮਾਮਲਾ। ਵੈਸੇ ਪ੍ਰਧਾਨ ਮੰਤਰੀ ਦਾ ਬਿਆਨ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਵੇਂ ਮਾਪਦੰਡਾਂ ਦੇ ਨਾਲ ਦੇਖਣਗੇ, ਕਹਿੰਦੇ ਕੁਛ ਨਹੀਂ ਹੋਇਆ ਅਜੇ। ਵਰਲਡ ਦੇ ਇਕਨੋਮਿਸਟ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇੱਥੇ ਹੋ ਕੀ ਰਿਹਾ। ਉਹ ਝੂਠ ਹੀ ਇੱਕ ਹਿਸਾਬ ਦੇ ਨਾਲ ਬੋਲ ਰਹੇ ਆ। ਇਹ ਪਤਾ ਨਹੀਂ ਲੋਕਾਂ ਦੀਆਂ ਅੱਖਾਂ 'ਚ ਕਿੰਨਾ ਕੁ ਹੋਰ ਘੱਟਾ ਪਾਉਂਦੇ ਰਹਿਣਗੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ, CBI ਦੀ ਨਵੀਂ ਅਰਜ਼ੀ। ਦੇਖੋ ਇਹ ਮੋੜ ਘੋੜ ਦੇ ਵਿੱਚ ਹੀ ਪੈ ਗਈ ਆ ਕਹਾਣੀ। ਮੈਂ ਐਸੇ ਪ੍ਰੋਗਰਾਮ ਦੇ ਵਿੱਚ ਗੱਲ ਕਹੀ ਸੀਗੀ ਕਿ ਜਿੰਨੀਆਂ ਕਾਨੂੰਨੀ ਪੇਚੀਦਗੀਆਂ ਨੇ ਇਸ ਮਾਮਲੇ ਦੇ ਵਿੱਚ, ਹਾਲ ਦੀ ਘੜੀ ਗੁੰਝਲਾਂ ਨੇ, ਤਾਂ ਮੈਨੂੰ ਨਹੀਂ ਲੱਗਦਾ ਕਿ ਆ ਜਿਹੜਾ ਸਮਾਂ ਰਹਿ ਗਿਆ ਇਹਨਾਂ ਦਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਕਿ ਇਸ ਸਮੇਂ ਦੇ ਵਿੱਚ ਇਹ ਇਸ ਮਾਮਲੇ 'ਚ ਨਿਆਂ ਦੇ ਪਾਉਣਗੇ। ਹੁਣ ਇਹ ਕਾਨੂੰਨੀ ਗੁੰਝਲਾਂ ਕਿਵੇਂ ਪਈਆਂ ਨੇ ਉਹ ਸਭ ਨੂੰ ਪਤਾ ਹੀ ਆ। ਇਹ ਉਹੀ ਲੋਕ ਆ ਜਿਹੜੇ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਕਹਿੰਦੇ ਹਨ ਕਿ CBI ਨੂੰ ਕੇਸ ਦੇ ਦਿਓ, ਉਹਨਾਂ ਨੇ ਦੇਤੇ। CBI ਨੂੰ ਕੇਸ ਦੇ ਦਿੱਤੇ ਤੇ ਇਹ ਨਹੀਂ ਸੀ ਪਤਾ ਕਿ ਉੱਤੇ ਕੌਣ ਬੈਠੇ ਆ। ਹੁਣ ਬਾਅਦ ਦੇ ਵਿੱਚ ਜੇ ਰੈਜ਼ੋਲੂਸ਼ਨ ਪਾਉਂਦੇ ਆ ਕਿ ਨਹੀਂ ਜੀ ਇਹ ਕੇਸ ਵਾਪਸ ਆ ਜਾਣ, ਤੇ ਇਹਨਾਂ ਦਾ ਆਪਣਾ ਹੀ ਅਫਸਰ ਉੱਠ ਕੇ ਚਿੱਠੀ ਲਿਖ ਦਿੰਦਾ CBI ਨੂੰ, ਨਹੀਂ ਤੁਹਾਡੀ ਪੜਤਾਲ ਬੜੀ ਆਲਾ ਚੱਲਦੀ ਪਈ ਆ, ਚੱਲਣ ਦਿਓ, ਕੰਮ ਚੱਲਣ ਦਿਓ, ਰੋਕਣਾ ਕਾਹਨੂੰ ਆ। ਫਿਰ ਇਹ ਉਹਦੇ ਤੇ ਕਾਰਵਾਈ ਕਰਨ ਦੀ ਥਾਂ ਤੇ, ਕਿਉਂਕਿ ਕੈਪਟਨ ਦਾ ਆਪਣਾ ਹੀ ਉਹ ਪੁਲਿਸ ਅਫਸਰ ਸੀਗਾ ਜਿਨ੍ਹਾਂ ਦੇ ਕੋਲ, ਖੁਦ ਕੈਪਟਨ ਸਾਹਿਬ ਦੇ ਕੋਲ ਗ੍ਰਹਿ ਮੰਤਰਾਲਾ ਵਾ, ਤਾਂ ਕੋਈ ਕਾਰਵਾਈ ਨਹੀਂ ਕਰਦੇ। ਹੁਣ CBI ਤੋਂ ਇਹਨਾਂ ਨੇ ਜਾਂਚ ਪੜਤਾਲ ਪੁੱਠੀ ਲੈਣ ਵਾਸਤੇ ਹਾਈ ਕੋਰਟ ਦਾ ਸਹਾਰਾ ਲਿਆ। ਹਾਈ ਕੋਰਟ ਦੇ ਵਿੱਚ ਇਹਨਾਂ ਦੇ ਹੱਕ 'ਚ ਫੈਸਲਾ ਹੋਇਆ, ਉਹ ਸੁਪਰੀਮ ਕੋਰਟ 'ਚ ਚੱਲ ਗਏ। ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੋਇਆ
ਤਾਂ ਪਿਛਲੀ ਤਰੀਕ ਤੇ ਜਦੋਂ ਇਹ ਗਏ ਫਾਈਲਾਂ ਫੁੱਲਾਂ ਲੈ ਕੇ, ਜਿਹੜੇ ਇੱਕ ਉਮਰ ਵਿਜੇ ਪ੍ਰਤਾਪ ਸਿੰਘ ਜੀ ਆ ਉਹ ਟਾਈ ਸ਼ਾਈ ਲਾ ਕੇ ਗਏ ਸਨ ਸੈਂਸੂਨ ਸਿੱਟ ਕੇ ਅੱਜ ਮੈਂ ਸਾਰਾ ਉੱਥੋਂ ਫਾਈਲਾਂ ਦਾ ਪਲੰਦਾ ਲੈ ਆਉਣਾ ਤੇ ਆਪਾਂ ਗੱਡਾ ਜਿਹੜਾ ਫਸਿਆ ਉਹ ਕੱਢ ਦੇਣਾ ਹੈ। ਪਰ ਹੋਇਆ ਕਿ ਉਹਨਾਂ ਨੇ ਆਖਿਆ ਅਗਲੀ ਤਰੀਕ ਤੇ ਅਸੀਂ ਜਵਾਬ ਦੇਵਾਂਗੇ, ਕੀ ਕਰਨਾ, ਅਸੀਂ ਘੋਖ ਕਰ ਰਹੇ ਹਾਂ ਜੋ ਜੱਜਮੈਂਟ ਆਈ ਹੈ ਸੁਪਰੀਮ ਕੋਰਟ ਦੀ। ਤਾਂ CBI ਵਾਲਿਆਂ ਨੇ ਅੱਜ ਕੱਛ ਚੋਂ ਮੂੰਗਲੀ ਕੱਢ ਮਾਰੀ। ਉਹ ਕਹਿੰਦੇ ਕਿ ਅਸੀਂ ਤਾਂ ਜੀ ਰਿਵਿਊ ਪਟੀਸ਼ਨ ਪਾਉਣ ਜਾ ਰਹੇ ਹਾਂ, ਮਤਲਬ ਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਾ ਸਾਡੇ ਉਲਟ, ਅਸੀਂ ਉਹਦੇ ਉਲਟ ਰਿਵਿਊ ਪਟੀਸ਼ਨ ਪਾਵਾਂਗੇ ਕਿ ਸਾਨੂੰ ਤਾਂ ਦੀ ਬੈਂਚ ਦੇ ਕੋਲ ਭੇਜਿਆ ਜਾਵੇ ਤਾਂ ਕਿ ਅਸੀਂ ਇਸ ਫੈਸਲੇ ਦੀ ਨਜ਼ਰਸਾਨੀ ਕਰਵਾ ਸਕੀਏ। ਤਾਂ ਇਹਦਾ ਮਤਲਬ ਹੈ ਕਿ ਇੱਕ ਹੋਰ ਝਟਕਾ, ਇੱਕ ਹੋਰ ਮੋਰਚਾ ਖੁੱਲ ਗਿਆ ਕਾਨੂੰਨੀ ਲੜਾਈ ਦਾ, ਜਿੱਥੇ ਫਿਰ ਇੱਕ ਦਫਾ ਲੜਾਈ ਹੋਏਗੀ। ਔਰ ਮੇਰੇ ਖਿਆਲ ਦੇ ਨਾਲ ਕੱਲ ਨੂੰ ਹੋ ਸਕਦਾ CBI ਇੱਥੋਂ ਵੀ ਹਾਰ ਕੇ ਤੇ ਮੁੜ ਕੇ ਫਿਰ ਕਹਿ ਦੇਵੇ ਕਿ ਸਾਡੀ ਤੇ ਹਾਲੇ ਜੀ ਕਿਊਰੇਟਿਵ ਪਟੀਸ਼ਨ ਪੈਣੀ ਆ, ਤਾਂ ਕਿਉਂਕਿ ਉਹਨਾਂ ਦੇ ਕੋਲ ਆਪਸ਼ਨ ਹੈਗੇ ਆ। ਤਾਂ CBI ਆਪਣੇ ਪੱਧਰ ਤੇ ਇੰਨਾ ਨਿੱਠ ਕੇ ਇਹ ਕਾਨੂੰਨੀ ਦਾ ਪੇਚ ਵਾਲਾ ਖੇਡ ਨਹੀਂ ਖੇਡ ਸਕਦੀ, ਇਹ ਸਭ ਨੂੰ ਪਤਾ ਹੈ। ਉਹਨਾਂ ਦੇ ਕੋਲ ਤੇ ਹਜ਼ਾਰਾਂ ਕੇਸ ਇਹੋ ਜਿਹੇ ਆ ਜਿਹੜੇ ਚਾਹੁੰਦੇ ਆ ਕਿ ਚਲੇ ਜਾਣ ਅਸੀਂ ਐਵੇਂ, ਕਿਉਂਕਿ CBI ਦੀ ਨਫਰੀ ਬਹੁਤ ਘੱਟ ਹੈ ਅੱਜ ਕੱਲ੍ਹ, ਕੇਸ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਆ। ਉਹ ਤੇ ਦਫਾ ਕਰਦੇ ਆ ਕਿ ਕੇਸ ਕੋਈ ਜਾਂਦਾ ਤੇ ਜਾਵੇ, ਪਰ ਇਸ ਕੇਸ ਨੂੰ ਉਹ ਆਪਣੇ ਹੱਥ 'ਚ ਕਿਉਂ ਰੱਖਣਾ ਚਾਹੁੰਦੇ ਆ? ਸ਼ਾਇਦ ਇਹਦਾ ਜਵਾਬ ਸਰਲ ਅੱਖਰਾਂ 'ਚ ਇਹੋ ਆ ਕਿ ਜਿਸ ਤਰ੍ਹਾਂ ED ਨੇ ਹੁਣ ਤੱਕ ਡਰੱਗ ਰੈਕਟ ਦੇ ਮਾਮਲੇ ਦੇ ਵਿੱਚ ਪੱਖ ਪੂਰਿਆ ਵਾ, ਸ਼ਾਇਦ ਲੱਗਦਾ ਇਹੋ ਆ ਕਿ ਉੱਤੋਂ ਕੁਛ ਨਾ ਕੁਛ ਇਸ਼ਾਰਾ ਹੋਇਆ ਵਾ। ਤਾਂ ਜਦੋਂ ਉੱਤੋਂ ਇਸ ਤਰ੍ਹਾਂ ਦੀ ਗੇਮ ਚੱਲ ਰਹੀ ਹੋਵੇ, ਤੁਸੀਂ ਆਪ ਸਮਝ ਸਕਦੇ ਹੋ ਕਿ ਫਿਰ ਇਸ ਤਰ੍ਹਾਂ ਦੇ ਦਾਅ ਪੇਚ ਜਿਹੜੇ ਆ ਉਹ ਐ ਨਹੀਂ ਲੱਗਦਾ ਕਿ ਇਹ ਬਹੁਤ ਅਲੋਕਾਰੀ ਵਰਤਾਰਾ ਚੱਲਦਾ ਪਿਆ। ਇਹ ਸਾਰਾ ਕੁਛ ਸੁਭਾਵਿਕ ਹੀ ਆ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਇਹ ਲੜਾਈਆਂ ਜਿਹੜੀਆਂ ਜਦ ਤੱਕ ਲੜੀਆਂ ਜਾਂਦੀਆਂ ਉਦੋਂ ਤੱਕ ਸਿਆਸਤ ਚਾਹ ਕੇ ਵੀ ਕੁਛ ਨਹੀਂ ਕਰ ਸਕਦੀ। ਹਾਲਾਂਕਿ ਮਾਈਲੇਜ ਲੈਣ ਦਾ ਯਤਨ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ। ਕੈਪਟਨ ਸਾਹਿਬ ਵੀ ਚਾਹਣਗੇ ਕਿ ਜਲਦੀ ਤੋਂ ਜਲਦੀ, ਕਿਉਂਕਿ ਹੋਰ ਤੇ ਕੋਈ ਪ੍ਰਾਪਤੀ ਹੈ ਨਹੀਂ ਗੀ ਨਾ ਵੱਡੀ ਪ੍ਰਾਪਤੀ, ਤਾਂ ਕੋਈ ਨਾ ਕੋਈ ਪ੍ਰਾਪਤੀ ਇੱਧਰੋਂ ਹੀ ਕਰਕੇ ਦਿਖਾ ਦਈਏ ਕਿ ਹਾਂ ਭਾਈ ਅਸੀਂ ਕਿਹਾ ਸੀਗਾ, ਜਿਹੜੇ ਅਸੀਂ ਬੋਲੇ ਛੱਡੇ ਸੀਗੇ ਉਹ ਪੂਰੇ ਕਰ ਦਿੱਤੇ ਆ। ਪਰ ਖੈਰ ਰਾਜਨੀਤੀ ਦਾ ਤੁਹਾਨੂੰ ਪਤਾ ਹੀ ਦਸਤੂਰ ਹੀ ਇਹੋ ਜਿਹਾ, ਚੋਰਾਂ ਨੂੰ ਕਹਿਣਾ ਕਿ ਲੱਗ ਜਾਓ ਤੇ ਲੋਕਾਂ ਨੂੰ ਕਹਿਣਾ ਆ ਗਏ ਜੇ ਫੜ ਲਓ ਇਹਨਾਂ ਨੂੰ। ਇਹਨਾਂ ਦਾ ਹਾਲ ਇਸ ਤਰ੍ਹਾਂ ਹੀ ਚੱਲਦਾ, ਕਦੇ ਕੰਮ ਕਰਵਾ ਦਿੰਦੇ ਆ, ਕਦੇ ਉਸ ਕੰਮ ਦੀ ਕਾਨੂੰਨੀ ਕਾਰਵਾਈ ਜਿਹੜੀ ਰੁਕਵਾ ਦਿੰਦੇ ਆ, ਕਦੇ ਫੜਾ ਦਿੰਦੇ ਆ, ਕਦੇ ਛੁਡਾ ਦਿੰਦੇ ਆ, ਇਸੇ ਤਰ੍ਹਾਂ ਹੀ ਚੱਲੀ ਜਾਂਦਾ। ਤਾਂ ਇਹ ਮਾਮਲਾ ਜਿਹੜਾ ਹਾਲੇ ਲਮਕਿਆ ਰਹੂਗਾ, ਮੇਰਾ ਖਿਆਲ ਹੈ ਹੋਰ ਟਾਈਮ ਪਊਗਾ। ਜੇ ਸੁਪਰੀਮ ਕੋਰਟ 'ਚੋਂ ਛੇਤੀ ਫੈਸਲਾ ਆ ਜਾਂਦਾ ਤਾਂ ਕੈਪਟਨ ਸਾਹਿਬ ਵਾਸਤੇ ਤੇ ਰਾਹਤ ਵਾਲੀ ਗੱਲ ਹੋਊਗੀ, ਕਿਉਂਕਿ ਉਸ ਤੋਂ ਬਾਅਦ ਆਪਸ਼ਨ ਬਹੁਤ ਘੱਟ ਰਹਿ ਜਾਏਗਾ। ਤੇ ਜੇ ਮੰਨ ਲਓ ਉੱਥੇ ਕੇਸ ਲਮਕ ਜਾਂਦਾ, ਇਹਨਾਂ ਦੀ ਬਹੁਤ ਜ਼ਿਆਦਾ ਕਿਰਕਰੀ ਇੱਥੇ ਹੋਏਗੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ 2020 ਰਿਲੀਜ਼ ਕਰਨ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਸਕੱਤਰੇਤ ਦੇ ਬਾਹਰ ਹੋਈ ਬਹਿਸਬਾਜ਼ੀ। ਹਾਂ, ਬਹਿਸਬਾਜ਼ੀ ਨਹੀਂ, ਹਲਕਾ ਜਿਹਾ ਧੱਕਾ ਮੁੱਕਾ ਵੀ ਚੱਲਿਆ। ਤੇ ਇਹ ਜਿਹੜਾ ਦਲ ਖਾਲਸਾ ਨੇ ਐਕਸ਼ਨ ਕੀਤਾ, ਕਮਰਪਾਲ ਸਿੰਘ ਹੋਰੀ ਸਨ ਜਾਂ ਕੁਛ ਹੋਰ ਵੀ ਆਗੂ ਉਹਨਾਂ ਦੇ ਨਾਲ ਸੀਗੇ, ਇਹਨਾਂ ਨੇ ਆ ਕੇ ਉੱਥੇ ਕੈਲੰਡਰ ਰਿਲੀਜ਼ ਕਰਨ ਦਾ ਯਤਨ ਕੀਤਾ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਟਾਸਕ ਫੋਰਸ ਵਾਲਿਆਂ ਕੋਲ ਵੀ ਟਾਸਕ ਇਹੋ ਹੀ ਹੁੰਦਾ ਨਾ ਅੱਜ ਕੱਲ੍ਹ, ਮੰਡ ਆ ਜਾਵੇ ਉਹਨੂੰ ਰੋਕਣਾ, ਦਾਦੂਵਾਲ ਆ ਜਾਵੇ ਉਹਨੂੰ ਰੋਕਣਾ, ਜਾਂ ਇਸ ਤਰ੍ਹਾਂ ਆ ਜਾਣ ਦਲ ਖਾਲਸਾ ਵਾਲੇ, ਉਹ ਟਾਸਕ ਫੋਰਸ ਵਾਲਿਆਂ ਨੂੰ ਇਸ ਤਰ੍ਹਾਂ ਦੇ ਟਾਸਕ ਦਿੱਤੇ ਜਾਂਦੇ। ਹਾਂ, ਕਈ ਵਾਰ ਕਬਜ਼ਾ ਛਡਾਉਣ ਵੀ ਲੈ ਜਾਂਦੇ ਉਹਨਾਂ ਨੂੰ। ਤਾਂ ਖੈਰ ਉਹਨਾਂ ਨੇ ਫਿਰ ਆਪਦਾ ਟਾਸਕ ਪੂਰਾ ਕਰ ਦਿੱਤਾ। ਉਸ ਤੋਂ ਬਾਅਦ ਦਲ ਖਾਲਸਾ ਵਾਲਿਆਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ। ਮਾਮਲਾ ਉਹੀ ਆ, ਜੇ ਆਪਾਂ ਪਰਪੇਖ ਨੂੰ ਪਿਛੋਕੜ 'ਚ ਲਿਜਾ ਕੇ ਵੇਖੀਏ ਤਾਂ ਉਹੀ ਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਹੈ ਜਿਹੜਾ ਅਕਾਲ ਤਖ਼ਤ ਸਾਹਿਬ ਵੱਲੋਂ ਹੀ ਪ੍ਰਵਾਨ ਕੀਤਾ ਗਿਆ ਸੀਗਾ। ਮੇਰੇ ਖਿਆਲ ਦੇ ਨਾਲ ਸੰਨ 2003 ਸੀ, ਜੇ ਮੈਂ ਗਲਤ ਹੋਇਆ ਤਾਂ ਮੈਨੂੰ ਕਰੈਕਟ ਕਰ ਦਿਓ। ਤਾਂ ਉਸ ਤੋਂ ਬਾਅਦ ਫਿਰ ਹੋਇਆ ਕੀ ਸੀਗਾ ਕਿ ਪਤਾ ਨਹੀਂ ਕਿਹੜਾ ਦਬਾਅ ਪਿਆ, ਬਾਹਰੀ ਪਿਆ, ਅੰਦਰਲਾ ਪਿਆ, ਸਮਝ ਤੋਂ ਪਰੇ ਦੀ ਗੱਲ ਆ ਕਿ 2010 ਦੇ ਵਿੱਚ ਅਚਾਨਕ ਗੱਲ ਉੱਠੀ ਕਿ ਆਪਾਂ ਸੋਧ ਕਰਨੀ ਆ। ਸੋਧ ਕਰਦਿਆਂ ਨੇ ਜਿਹੜਾ ਨਾਨਕ ਸ਼ਾਹੀ ਕੈਲੰਡਰ ਦਾ ਮੂਲ ਸੀ ਉਹਨੂੰ ਸੋਧਾ ਹੀ ਲਾ ਦਿੱਤਾ। ਉਸ ਤੋਂ ਬਾਅਦ ਫਿਰ ਬਿਕਰਮੀ ਕੈਲੰਡਰ ਨੂੰ ਨਾਨਕ ਸ਼ਾਹੀ ਕੈਲੰਡਰ ਦੇ ਰੂਪ ਦੇ ਵਿੱਚ ਇਹਨਾਂ ਨੇ ਅੱਗੇ ਵਧਾ ਦਿੱਤਾ, ਜਿਹਨੂੰ ਲੈ ਕੇ ਅੱਜ ਤੱਕ ਕੌਮ ਦੇ ਵਿੱਚ ਨਾ ਸਿਰਫ ਵਿਵਾਦ ਚੱਲਦਾ, ਭੰਬਲ ਭੂਸਾ ਵੀ ਬਹੁਤ ਤਗੜਾ, ਕਿਉਂਕਿ ਕਈ ਦਿਹਾੜੇ ਜਿਹੜੇ ਇਤਿਹਾਸਕ ਮਹੱਤਤਾ ਵਾਲੇ ਦਿਹਾੜੇ ਆ ਉਹ 2 ਦਫਾ ਆ ਜਾਂਦੇ ਆ। ਤੇ ਗਾਂ ਤੇ ਕਹਿੰਦੇ ਆ ਕਿ ਕਈ ਵਾਰ ਇਸ ਤਰ੍ਹਾਂ ਵੀ ਆਏਗਾ ਕਿ ਇੱਕ ਵੀ ਨਹੀਂ ਆਏਗਾ। ਔਰ ਪਾਕਿਸਤਾਨ 'ਚ ਤੁਹਾਨੂੰ ਪਤਾ ਹੀ ਆ ਕਿ ਬਹੁਤ ਸਾਰੇ ਗੁਰਧਾਮ ਹਨ ਔਰ
ਉਹਨਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਹੁਣ ਤੱਕ ਰੱਖਿਆ ਹੋਇਆ ਹੈ, ਯਾਨੀ ਉਹਨਾਂ ਨੇ ਅਪਣਾਇਆ ਹੋਇਆ, ਉਹ ਉਸ ਹਿਸਾਬ ਨਾਲ ਤਿੱਥ ਤਿਉਹਾਰ ਮਨਾਉਂਦੇ ਆ ਤੇ ਉੱਥੇ ਵੀ ਬਹੁਤ ਸਾਰੀ ਉਲਝਣ ਆ। ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜੇ ਆਪਾਂ ਨਿਰਪੱਖ ਢੰਗ ਦੇ ਨਾਲ ਕੋਈ ਵਿਊ ਦੇਣਾ ਹੋਵੇ ਤਾਂ ਇਹੋ ਹੀ ਬਣਦਾ ਹੈ ਕਿ ਦੇਖੋ ਜੇ ਤੇ ਕੋਈ ਅੰਦਰੂਨੀ ਦਬਾਅ ਹੈ, ਹੁਣ ਪਤਾ ਨਹੀਂ ਕਿਹਦਾ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਫਿਰ ਤੇ ਕੁਛ ਵੀ ਕਰ ਲਓ, ਸਲਾਹ ਦੇ ਲਓ, ਧਰਨਾ ਦੇ ਲਓ, ਕੁਛ ਵੀ ਹੈ ਉਹ ਨੇਫਾ ਲਿਆ। ਤੇ ਜੇ ਵਾਕਿਆ ਕਿਸੇ ਨੇ ਨਿਬੇੜਨਾ ਹੋਵੇ, ਜਿੱਦਾਂ ਜਥੇਦਾਰ ਸਾਹਿਬ ਤੋਂ ਬਹੁਤ ਉਮੀਦਾਂ ਨੇ ਅੱਜ ਕੱਲ੍ਹ, ਤਾਂ ਜੇ ਇਹਨਾਂ ਨੇ ਨਿਬੇੜਨਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਇੱਕ ਕਮੇਟੀ ਬਣਾ ਦੇਣ। ਪਰ ਕਮੇਟੀ ਐ ਨਹੀਂ ਹੈ ਕਿ ਲੈ ਕੇ ਕੋਈ 2-3 ਬੰਦੇ ਇੱਧਰੋਂ, ਕੋਈ 2 ਗ੍ਰੰਥੀ ਸਿੰਘ, 2 ਕੋਈ ਕਿਸੇ ਕਾਲਜ ਦੇ ਪ੍ਰੋਫੈਸਰ ਟਾਈਪ, ਤੇ ਉਹਨਾਂ ਦੀ ਕਮੇਟੀ ਬਣਾ ਦੇਣ। ਕਮੇਟੀ ਬਣਾਉਣ 4-5 ਬੰਦੇ ਜਿਹਦੇ ਵਿੱਚ ਨਰੋਲ ਕੈਲੰਡਰ ਮਾਹਰ ਹੋਣ, ਤਾਂ ਕਿ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਕੋਲ ਇਸ ਤਰ੍ਹਾਂ ਦੇ 4-5 ਜੇ ਦੇਖੀਏ ਤਾਂ ਨਮਾਇਆ ਕੈਲੰਡਰ ਮਾਹਰ ਨਾ ਹੋਣਗੇ। ਮੈਨੂੰ ਨਹੀਂ ਲੱਗਦਾ ਕਿ ਨਾ ਹੋਣ ਵਾਲੀ ਕੋਈ ਗੱਲ ਹੋਊਗੀ। ਤਾਂ ਬਹੁਤ ਸਾਰੇ ਤੁਹਾਨੂੰ ਵਿਦਵਾਨ ਮਿਲ ਜਾਣਗੇ ਜਿਹੜੇ ਪੂਰੀ ਘੋਖ ਕਰ ਸਕਦੇ ਆ, ਪੂਰੀ ਰਾਏ ਦੇ ਸਕਦੇ ਆ ਨਿੱਠ ਕੇ। ਤਾਂ ਮੇਰੇ ਖਿਆਲ ਦੇ ਨਾਲ ਇਹਦਾ ਹੱਲ ਇਹੋ ਹੀ ਆ, ਜੇ ਇਸ ਵਿਵਾਦ ਨੂੰ ਖਤਮ ਕਰਨਾ ਹੋਵੇ ਤਾਂ ਨਵੇਂ ਸਿਰੇ ਤੋਂ ਕੋਈ ਇਸ ਤਰ੍ਹਾਂ ਦੀ ਕਮੇਟੀ ਬਣਾਈ ਹੋਵੇ ਜਿਹਦੇ ਵਿੱਚ ਲੋਕਾਂ ਨੂੰ ਮਹਾਰਤ ਹੋਵੇ, ਕਿਉਂਕਿ ਆਪਾਂ ਕੈਲੰਡਰ ਐਕਸਪਰਟ ਨਹੀਂ ਹੈ। ਆਪਾਂ ਮੋਟੀਆਂ ਚੀਜ਼ਾਂ ਯਾਦ ਕਰ ਲਈਆਂ, ਉਹਨਾਂ ਨੂੰ ਥੋੜਾ ਜਿਹਾ ਚੀਰ ਫੜ ਕਰ ਲਿਆ, ਫਿਰ ਆਪੋ ਆਪਣਾ ਨਾਲ ਵਿਊ ਦੇ ਦਿੱਤਾ, ਆਪਾਂ ਇੰਨਾ ਹੀ ਕਰ ਸਕਦੇ ਹਾਂ। ਜੋ ਕੈਲੰਡਰ ਮਾਹਰ ਨੇ ਉਹੀ ਇਹਦੇ ਤੇ ਘੋਖ ਕਰਕੇ ਕੋਈ ਫੈਸਲਾ ਦੇ ਸਕਦੇ ਆ। ਤਾਂ ਅਜੇ ਵੀ ਮੇਰੇ ਖਿਆਲ ਦੇ ਨਾਲ ਟਾਈਮ ਹੈ ਕਿ ਇਹਦੇ ਤੇ ਘੋਖ ਕਰਕੇ ਕੋਈ ਫੈਸਲਾ ਦਿੱਤਾ ਜਾਵੇ, ਕਿਉਂਕਿ ਜ਼ਰੂਰੀ ਆ। ਜੇ ਤੁਸੀਂ ਆਪਣੇ ਆਪ ਨੂੰ ਅਲੱਗਾ ਕੌਮ ਮੰਨਦੇ ਹੋ, ਤੁਹਾਡੀ ਪਛਾਣ ਵੱਖਰੀ ਆ, ਤਾਂ ਫਿਰ ਤੁਹਾਡਾ ਕੈਲੰਡਰ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਤੁਹਾਡੇ ਨਿਆਰੇਪਣ ਤੇ ਵੱਖਰੇਪਣ ਤੇ ਇੱਕ ਮੋਹਰ ਹੋਏਗਾ। ਤਾਂ ਇਸ ਮੋਹਰ ਨੂੰ ਤੁਸੀਂ ਕਿਉਂ ਇੱਕ ਵਿਵਾਦ ਬਣਾ ਰਹੇ ਜੀ? ਜੀ 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 ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੇ ਵੱਡੇ ਧਮਾਕੇ ਦਾ ਜਿਹੜਾ ਆ ਉਹ ਅਸਾਰ ਨੇ। ਢੀਂਡਸਾ ਨੇ ਕੀਤੀ ਆ ਬੀਰ ਦਵਿੰਦਰ ਦੇ ਨਾਲ ਮੁਲਾਕਾਤ, ਤੇ ਮੁਲਾਕਾਤ ਵੀ ਬੰਦ ਕਮਰੇ 'ਚ ਕੀਤੀ ਆ। ਕਹਿੰਦੇ ਕਿ ਕੋਈ ਵਾਈ ਸਵਾਈ ਨਹੀਂ ਲੱਗਣ ਦਿੱਤੀ ਇਹਨਾਂ ਨੇ, ਕਿ ਇੱਕ ਦੂਜੇ ਨਾਲ ਕਿਹੜੀਆਂ ਕਿਹੜੀਆਂ ਕੰਨਾਂ 'ਚ ਗੱਲਾਂ ਕੀਤੀਆਂ। ਉਹ ਜਿਵੇਂ ਕਹਿੰਦੇ ਨੇ ਨਾ ਕਿ ਕੰਧਾਂ ਦੇ ਵੀ ਕੰਨ ਹੁੰਦੇ ਆ। ਅੱਜ ਕੱਲ ਤੇ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਪਾਸੇ ਕੰਨ ਆ, ਕੰਨ ਕੀ ਅੱਖਾਂ ਹੀ ਅੱਜ ਕੱਲ ਤੇ ਕੰਧਾਂ ਨੂੰ ਵੀ ਅੱਖਾਂ, ਕਿਉਂਕਿ ਕੈਮਰੇ ਆ ਹਰੇਕ ਥਾਂ ਤੇ, ਕੈਮਰੇ ਕੰਧਾਂ ਦੇ ਵਿੱਚ ਹੀ ਗੱਡੇ ਹੋਏ ਆ। ਕੰਨਾਂ ਵਾਲੀਆਂ ਤੇ ਗੱਲਾਂ ਹੀ ਗਈਆਂ, ਪਰ ਫਿਰ ਵੀ ਗੁਪਤ ਮੀਟਿੰਗ ਆ। ਇਸ ਮੀਟਿੰਗ ਦੇ ਵਿੱਚ ਕੀ ਏਜੰਡਾ ਵਿਚਾਰਿਆ ਗਿਆ, ਕੀ ਇਹਨਾਂ ਨੇ ਕੋਈ ਫੈਸਲਾ ਲਿਆ ਵਾ, ਉਹਦੇ ਬਾਰੇ ਕੋਈ ਆਪਾਂ ਪੁਸ਼ਟੀ ਨਹੀਂ ਕਰ ਸਕਦੇ ਆਪਣੇ ਤੌਰ ਤੇ, ਮੈਂ ਸਪਸ਼ਟ ਕਹਿ ਦੇਵਾਂ। ਹਾਂ, ਇੱਕ ਕਿਆਫਾ ਹੁੰਦਾ, ਇੱਕ ਕਿਆਸ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਲੀਡਰ ਇਸ ਤਰ੍ਹਾਂ ਦੀ ਮੀਟਿੰਗ ਕਰਦੇ ਆ ਕਿ ਉਹਨਾਂ ਨੇ ਕੀ ਏਜੰਡਾ ਜਿਹੜਾ ਅੱਗੇ ਸੈੱਟ ਕੀਤਾ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਨੂੰ ਇਸ ਮਾਮਲੇ ਦੇ ਵਿੱਚ ਸਮਝ ਪੈਂਦਾ ਉਹ ਇਹੋ ਆ ਕਿ ਢੀਂਡਸਾ ਸਾਹਿਬ ਇਸ ਵੇਲੇ ਜਿਹੜੇ ਲੋਕ ਅਕਾਲੀ ਦਲ ਚੋਂ ਜਾਂ ਕਾਂਗਰਸ ਚੋਂ ਥੋੜੇ ਨਿਰਾਸ਼ ਰਹੇ ਆ, ਹਤਾਸ਼ ਰਹੇ ਆ, ਪਰ ਸਿੱਖ ਕੌਮ ਦੇ ਵਿੱਚ ਜਿਨ੍ਹਾਂ ਦਾ ਥੋੜਾ ਜਿਹਾ ਅਕਸ ਵਧੀਆ, ਉਹਨਾਂ ਸਾਰਿਆਂ ਨੂੰ ਉਹ ਅਪਰੋਚ ਕਰ ਰਹੇ ਆ। ਇਹਦੀਆਂ ਉਦਾਹਰਨਾਂ ਹਨ ਆਪਣੇ ਕੋਲ। ਜਿਸ ਤਰ੍ਹਾਂ ਲਾ ਲਓ ਕਿ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਬੀਬੀ ਕਿਰਨਜੋਤ ਕੌਰ ਦੇ ਨਾਲ ਇੱਕ ਇਸੇ ਤਰ੍ਹਾਂ ਦੀ ਹੀ ਮੀਟਿੰਗ ਕੀਤੀ ਆ ਪਿਛਲੇ ਦਿਨੀ, ਜਿਹੜੇ ਕਿ ਮਾਸਟਰ ਤਾਰਾ ਸਿੰਘ ਜੀ ਦੇ ਦੋਤੀ ਨੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਸ ਬੀਬੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਿੱਥੇ ਰੱਖਿਆ ਹੋਇਆ, ਕਿਉਂਕਿ ਬਹੁਤ ਵਧੀਆ ਵਿਦਵਾਨ ਨੇ ਉਹ, ਪਰ ਬਹੁਤ ਘੱਟ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਗੱਲ ਕਹਿਣ ਦਾ, ਗੱਲ ਉਹਨਾਂ ਦੀ ਸੁਣਨ ਦਾ, ਤਾਂ ਮੌਕਾ ਕਿਤੇ ਬਣਾਇਆ ਹੀ ਨਹੀਂ ਜਾਂਦਾ। ਤਾਂ ਉਹ ਹਾਸ਼ੀਏ ਤੇ ਚੱਲ ਰਹੇ ਆ। ਫਿਰ ਇੱਥੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਬੀਬੀ ਅਕਾਲੀ ਲੀਡਰ ਜਿਹੜੀ ਕਿ 2 ਵਾਰੀ MP ਰਹਿ ਚੁੱਕੀ ਆ, ਅਸੀਂ ਉਹਦੇ ਬਾਰੇ ਵੀ ਸੁਣਦੇ ਆ ਕਿ ਢੀਂਡਸਾ ਸਾਹਿਬ ਬਹੁਤ ਜਲਦੀ ਉਹਨਾਂ ਨੂੰ ਵੀ ਆਪਣੇ ਪਾਲੇ 'ਚ ਲਿਆ ਸਕਦੇ ਆ। ਤਾਂ ਅੰਦਰ ਹੀ ਅੰਦਰ ਮਤਲਬ ਕਿ 61 ਵਾਰਡ ਵਾਲੀ ਜਿਹੜੀ ਵੀ ਹੈ ਗੇਮ ਸਿਆਸਤ ਦੇ ਵਿੱਚ, ਉਹ ਚੱਲੀ ਜਾ ਰਹੀ ਹੈ। ਤਾਂ ਇਹਨਾਂ ਨੇ ਜਿਹੜੀ ਬੰਦ ਕਮਰੇ 'ਚ ਮੀਟਿੰਗ ਕੀਤੀ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹੀ ਚੀਜ਼ਾਂ ਹੋਈਆਂ ਹੋਣਗੀਆਂ ਕਿ ਅੱਗੇ ਕਿਵੇਂ ਜਾਇਆ ਜਾ ਸਕਦਾ, ਸਿੱਧੂ ਨੂੰ ਕਿਵੇਂ ਨਾਲ ਲਿਆਂਦਾ ਜਾ ਸਕਦਾ, ਜਾਂ ਕਿਹਨਾਂ ਪਾਰਟੀਆਂ ਦੇ ਨਾਲ ਤੁਰਿਆ ਜਾ ਸਕਦਾ। ਔਰ ਖਾਸ ਤੌਰ ਤੇ ਮੈਨੂੰ ਲੱਗਦਾ ਕਿ ਜਿਹੜਾ ਮੁੱਢਲਾ ਏਜੰਡਾ ਹੈ ਢੀਂਡਸਾ ਸਾਹਿਬ ਦਾ, ਉਹ ਹੈ SGPC। ਤਾਂ SGPC ਦੀਆਂ ਇਲੈਕਸ਼ਨਾਂ ਕਿਸ ਤਰ੍ਹਾਂ ਕਰਵਾਈਆਂ ਜਾ ਸਕਦੀਆਂ, ਕਿਸ ਤਰ੍ਹਾਂ ਇੱਕ ਸਟਰੋਂਗ ਧਿਰ ਦੇ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ ਜਾ ਸਕਦਾ ਪੰਥਕ ਰਾਜਨੀਤੀ 'ਚ। ਤਾਂ ਮੈਨੂੰ ਲੱਗਦਾ ਕਿ ਵਿਚਾਰ ਚਰਚਾ ਜਿਹੜੀ ਹੈ ਹਾਲ ਦੀ ਘੜੀ ਇਹਨਾਂ ਚੀਜ਼ਾਂ ਤੇ ਹੀ ਕੇਂਦਰਿਤ ਆ। ਜੀ ਜੀ ਜੀ।
ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬਲਬੀਰ ਸਿੰਘ ਸਿੱਧੂ ਹੁਣਾਂ ਦਾ ਬਿਆਨ ਆਇਆ, ਕਹਿੰਦੇ ਵੀ ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਜਿਹਨੂੰ ਕੋਵਿਡ-19 ਵੀ ਆਖਿਆ ਜਾਂਦਾ ਹੈ ਵੀ ਉਸ ਦਾ ਇੱਕ ਵੀ ਮਾਮਲਾ ਨਹੀਂ ਪਾਇਆ ਗਿਆ। ਥੋੜ੍ਹੇ ਦਿਨ ਪਹਿਲਾਂ ਇੱਕ ਚਿੱਠੀ ਘੁੰਮ ਰਹੀ ਸੀ, ਕਹਿੰਦੇ ਵੀ ਕੁਛ ਕੁ ਸ਼ੱਕੀ ਵਿਅਕਤੀ ਜਿਹੜੇ ਆ ਉਹ ਭੱਜ ਗਏ ਸੀਗੇ ਹਸਪਤਾਲ 'ਚੋਂ। ਨਹੀਂ, ਉਹ ਤਾਂ ਬੇਵਕੂਫੀਆਂ ਕਰਦੇ ਆ ਸਾਡੇ ਪੰਜਾਬੀ। ਪਹਿਲੀ ਗੱਲ ਤੇ ਹਸਪਤਾਲ ਵਾਲਿਆਂ ਦੀ ਬੇਵਕੂਫੀ ਆ। ਚਿੱਠੀ ਦੇ ਵਿੱਚ ਤੁਸੀਂ ਮਰੀਜ਼ ਦਾ ਚਲੋ ਨਾਂ ਲਿਖਿਆ ਤਾਂ ਉਹ ਚਿੱਠੀ ਘੱਟੋ ਘੱਟ ਜਨਤਕ ਤੇ ਨਾ ਕਰੋ। ਹੁਣ ਦੇਖੋ ਕਿੱਡਾ ਸਾਡੇ ਇੱਥੇ ਪੰਜਾਬੀਆਂ ਦਾ ਬੇਵਕੂਫਾਨਾ ਕੰਮ ਆ। ਮਾਫ਼ ਕਰਨਾ, ਮੈਂ ਸ਼ਬਦ ਕਰੜੇ ਵਰਤਦਾ ਪਿਆ। ਤੁਸੀਂ ਉਹ ਚਿੱਠੀ ਚੱਕ ਕੇ ਵਾਇਰਲ ਕਰਤੀ ਤੇ ਉਹਨੂੰ ਮਨ ਪੱਕੀਆਂ ਗਾਲਾਂ ਕੱਢੀਆਂ ਲੋਕਾਂ ਨੇ। ਆ 2-3 ਤਾਂ ਮੇਰੇ ਨਾਲ ਐਡ ਸੀ, ਵਿੱਚੋਂ ਮੈਂ ਉਹਨਾਂ ਨੂੰ ਅਨਫਰੈਂਡ ਕੀਤਾ ਕਿ ਜਿੱਥੇ ਵੀ ਮਿਲਦਾ ਇਹਨੂੰ ਗਾਲ ਕੱਢ ਕੇ ਇਹਨੂੰ ਐਂ ਕਰੋ, ਛਿੱਤਰ ਮਾਰੋ, ਫਲਾਂ ਕਰੋ, ਧਮਕਾ ਕਰੋ। ਬਾਅਦ ਦੇ ਵਿੱਚ ਉਹੀ ਮੁੰਡਾ ਵਾਪਸ ਆ ਗਿਆ। ਉਹ ਬਦਲੀ ਦਾ ਤੇ ਸੀਗਾ ਨਾਲ, ਪਿੰਡ ਸੀਗਾ, ਉਹਦਾ ਚਲੇ ਗਿਆ ਕਿਉਂਕਿ ਉੱਥੇ ਆਏ ਹੋਏ ਸਨ ਪੱਤਰਕਾਰ। ਉਹ ਮੋਗੇ ਦੀ ਘਟਨਾ ਹੈ। ਤਾਂ ਉਹ ਪੱਤਰਕਾਰ ਆਏ ਸੀ, ਉਹ ਘਬਰਾ ਗਿਆ ਕਿ ਮੇਰੀ ਐਵੇਂ ਕੱਲ ਨੂੰ ਫੋਟੋਆਂ ਲਾ ਦੇਣਗੇ। ਪੱਤਰਕਾਰ ਵੀ ਤੁਹਾਨੂੰ ਪਤਾ ਹੀ ਅੱਜ ਕੱਲ ਉਹ ਵੀ ਕਰੋਨਾ ਵਾਇਰਸ ਨੂੰ ਸੁੰਘਦੇ ਫਿਰਦੇ ਆ। ਤਾਂ ਉੱਥੇ ਜਦ ਉਹਨੇ ਵੇਖਿਆ ਮੀਡੀਆ ਦਾ ਜਮਾਵੜਾ, ਉੱਥੋਂ ਨਿਕਲ ਲਿਆ। ਬਾਅਦ ਦੇ ਵਿੱਚ ਆ ਗਿਆ, ਉਹਦਾ ਟੈਸਟ ਨੈਗੇਟਿਵ ਆਇਆ। ਹੁਣ ਦੱਸੋ, ਜਿਹੜੀਆਂ ਉਹਨੂੰ ਗਾਲਾਂ ਕੱਢੀਆਂ ਕੀ ਤੁਸੀਂ ਮੋੜ ਸਕਦੇ ਹੋ? ਵੈਸੇ ਤਾਂ ਗਾਲਾਂ ਕੱਢਣ ਵਾਲੇ ਨੂੰ ਕਹਿੰਦੇ ਮੁੜ ਜਾਂਦੀਆਂ ਨੇ ਜੀ। ਕਿ ਜੋ ਤੁਸੀਂ ਲਾਪਰਵਾਹੀ ਦੀ ਕੀਤੀ ਆ ਉਹਦੇ ਵਾਸਤੇ ਜ਼ਿੰਮੇਵਾਰ ਬਣਦੇ ਹੋ। ਇਸੇ ਤਰ੍ਹਾਂ ਹੀ ਹੋਇਆ ਕਿ ਸਾਨੂੰ ਇਹਨਾਂ ਚੀਜ਼ਾਂ ਤੇ ਸੁਚੇਤ ਰਹਿਣ ਦੀ ਜ਼ਰੂਰਤ ਆ। ਮੇਰੇ ਲਾਗੇ ਪਿੰਡ ਇੱਕ ਮੁੰਡਾ ਮਲੇਸ਼ੀਆ ਤੋਂ ਪਰਤਿਆ ਸੀਗਾ, ਉਹਦੇ ਘਰੇ ਆ ਗਈ ਆ ਟੀਮ। ਉਹ ਕਹਿੰਦੇ ਯਾਰ ਮੈਨੂੰ ਤਾਂ ਜ਼ੁਕਾਮ ਤੱਕ ਵੀ ਹੈ ਨਹੀਂ ਗਾ, ਬੁਖਾਰ ਤੱਕ ਵੀ ਹੈ ਨਹੀਂ, ਮੈਨੂੰ ਤਾਂ ਪਿਛਲੇ 6 ਮਹੀਨਿਆਂ ਤੇ ਕੁਛ ਵੀ ਨਹੀਂ ਹੋਇਆ। ਕਿਉਂ? ਮੇਰਾ ਘਰ ਤੋਂ ਹੀ ਪੱਟਣਾ ਲਿਆ। ਦੱਸੋ। ਤੇ ਜਿਹੜੇ ਲੋਕ ਬਿਮਾਰੀ ਨਾਲ ਮਰਦੇ ਪਏ ਆ, ਜਿਨ੍ਹਾਂ ਕੋਲ ਦਵਾ ਜੋਗੇ ਪੈਸੇ ਨਹੀਂ, ਉੱਥੇ ਕੋਈ ਦੌੜਦਾ ਹੀ ਨਹੀਂ। ਐਵੇਂ ਤੁਰੇ ਫਿਰਦੇ ਲੈ ਕੇ ਟੂਟੀਆਂ, ਫਲਾਣਾ ਉੱਥੋਂ ਆਇਆ, ਇੱਥੋਂ ਆਇਆ। ਸੋ ਇਹ ਭੈ ਜ਼ਿਆਦਾ ਬਣਾਇਆ ਜਾ ਰਿਹਾ ਔਰ ਬੇਵਕੂਫੀਆਂ ਜ਼ਿਆਦਾ ਕੀਤੀਆਂ ਜਾ ਰਹੀਆਂ ਕਿ ਨਾ ਜਨਤਕ ਕਰ ਦਿੱਤਾ ਜਾਂਦਾ। ਹੁਣ ਜਿਹੜਾ ਬਾਹਰੋਂ ਆਇਆ ਉਹਦੇ ਅਗਲਾ ਲੁਕਦਾ ਫਿਰਦਾ ਕਿ ਮੈਨੂੰ ਚੱਕ ਕੇ ਪਤਾ ਨਹੀਂ ਇਹਨਾਂ ਨੇ ਕਿੱਥੇ ਜਾ ਕੇ ਆਈਸੋਲੇਟ ਕਰ ਦੇਣਾ। ਸੋ ਇਹ ਥੋੜਾ ਜਿਹਾ ਪੈਨਿਕ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ, ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚੋਂ ਸਿਹਤ ਮੰਤਰੀ ਨੇ ਕਿਹਾ ਕਿ ਇੱਕ ਵੀ ਮਾਮਲਾ ਪੋਜ਼ਿਟਿਵ ਨਹੀਂ ਆਇਆ। ਇਹ ਬਹੁਤ, ਮੈਂ ਕਹੂੰਗਾ ਕਿ ਸੁੱਖ ਸਾਂਦ ਵਾਲੀ ਗੱਲ ਆ। ਸਾਡੇ ਅੰਮ੍ਰਿਤਸਰ ਦੇ ਵਿੱਚ ਵੀ ਇਹਨਾਂ ਨੇ ਕੁਛ ਇਰਾਨੀ, ਕੁਛ ਇਟਾਲੀਅਨ ਜਿਹੜੇ ਆ ਉਹ ਅੰਡਰ ਆਬਜ਼ਰਵੇਸ਼ਨ ਕੀਤੇ ਆ, ਪਰ ਬਾਅਦ ਦੇ ਵਿੱਚ ਉੱਥੇ ਵੀ ਮੇਰੇ ਖਿਆਲ ਦੇ ਨਾਲ ਕੋਈ ਪੁਸ਼ਟੀ ਨਹੀਂ ਹੋਈ। ਤਾਂ ਇਹ ਇੱਕ ਚੰਗਾ ਸੁਖਦ ਸੁਨੇਹਾ ਸਾਡੇ ਵਾਸਤੇ। ਤਾਂ ਇਹਦੇ ਵਿੱਚ ਕੁਝ ਫੈਸਲੇ ਲਏ ਗਏ ਆ, ਜਿੱਦਾਂ ਕਰੋਨਾ ਵਾਇਰਸ ਦੇ ਖਤਰੇ ਕਾਰਨ ਆਲਮੀ ਪੰਜਾਬ ਫਿਲਮ ਫੈਸਟੀਵਲ ਜਿਹੜਾ ਮੁਲਤਵੀ ਕਰ ਦਿੱਤਾ ਗਿਆ। ਅਕਾਲੀਆਂ ਨੇ ਆਪਣੀਆਂ ਰੈਲੀਆਂ ਜਿਹੜੀਆਂ ਉਹ ਮੁਲਤਵੀ ਕਰ ਦਿੱਤੀਆਂ ਨੇ। ਜੋ ਰਿਟਰੀਟ ਸੈਰਮਨੀ ਹੁੰਦੀ ਆ ਵਾਹਗਾ ਬਾਰਡਰ ਤੇ, ਤਾਂ ਉਹ ਵੀ ਬੰਦ ਕਰ ਦਿੱਤੀ ਹੈ। ਸੌਰੀ, ਅਟਾਰੀ ਤੇ ਜਿਹੜੀ ਉਹ ਹੁੰਦੀ ਆ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੀ ਆ। ਅਕਾਲ ਤਖਤ ਦੇ ਜਿਹੜੇ ਜਥੇਦਾਰ ਸਾਹਿਬ ਆ ਉਹਨਾਂ ਨੇ ਵੀ ਹਦਾਇਤ ਕੀਤੀ ਆ ਕਿ ਭਾਈ ਤੁਸੀਂ ਥੋੜੀ ਜਿਹੀ ਸੁਚੇਤਤਾ ਵਰਤੋ ਇਸ ਪ੍ਰਤੀ, ਕਿਉਂਕਿ ਹੋਲੇ ਮਹੱਲੇ ਦਾ ਸਮਾਗਮ ਆ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਵੈਸੇ ਇਹ ਚੀਜ਼ ਵੇਖਣੀ ਚਾਹੀਦੀ ਆ, ਕਿਉਂਕਿ ਇਹ ਇਕੱਠ ਕਹਿੰਦੇ ਆ ਕਿ ਨਹੀਂ ਕਰਨੇ ਚਾਹੀਦੇ। ਪਰ ਕਮਾਲ ਦੀ ਗੱਲ ਹੈ, ਅੱਜ ਇੱਕ ਮੈਂ ਤਸਵੀਰ ਜਿਹੜੀ ਆ ਆਪਦੇ ਟਵਿੱਟਰ ਹੈਂਡਲ ਤੇ ਸਾਂਝੀ ਵੀ ਕੀਤੀ ਆ। ਬਠਿੰਡੇ ਦੇ ਵਿੱਚ DC ਮੀਟਿੰਗ ਕਰ ਰਿਹਾ ਤੇ ਇਹ ਹਦਾਇਤ ਕਰ ਰਿਹਾ ਵਾ ਕਿ ਇਕੱਠ ਨਹੀਂ ਕਰਨਾ, ਤੇ ਆਪ ਮੀਟਿੰਗ ਦੇ ਵਿੱਚ 200-250 ਬੰਦਾ ਬਿਠਾਈ ਬੈਠਾ। ਸੋ ਇਹੋ ਜਿਹੇ ਇਕੱਠ ਵੀ ਹੋ ਰਹੇ ਆ। ਤਾਂ ਖੈਰ, ਕਹਿਣ ਦਾ ਮਤਲਬ ਹੈ ਕਿ ਚੰਗੀ ਗੱਲ ਆ, ਨਹੀਂ ਕੋਈ ਪੋਜ਼ਿਟਿਵ ਆਇਆ। ਭੈ ਦੀ ਥਾਂ ਤੇ ਸਾਨੂੰ ਸੁਚੇਤ ਹੋਣਾ ਚਾਹੀਦਾ, ਪਰਹੇਜ਼ ਰੱਖਣਾ ਚਾਹੀਦਾ। ਜਿੰਨਾ ਭੈ ਕਾਇਮ ਕੀਤਾ ਜਾ ਰਿਹਾ ਉਹਨਾਂ ਵੈਸੇ ਅਸਲ ਦੇ ਵਿੱਚ ਹੈ ਨਹੀਂ ਹੈ। ਸਾਡੇ ਇੱਥੇ ਕੁਛ ਹੈ ਨਹੀਂ। ਫਲੂ ਤਾਂ ਆਮ ਹੀ ਹੁੰਦਾ ਨਾ ਸਾਡੇ ਜੀ, ਜ਼ੁਕਾਮ ਵੀ ਹੁੰਦਾ, ਖਾਂਸੀ ਵੀ ਆਉਂਦੀ ਹੈ, ਬੁਖਾਰ ਵੀ ਚੜ੍ਹਦਾ। ਮੇਰੇ ਵਰਗੇ ਤਾਂ ਜਿਹੜੇ ਆ ਉਹ ਸਾਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ 3-4 ਵਾਰੀ ਰਗੜੇ ਜਾਂਦੇ ਆ। ਇਹ ਆਮ ਬਿਮਾਰੀਆਂ ਨੇ। ਤਾਂ ਆਮ ਬਿਮਾਰੀ ਨੂੰ ਇਸ ਤਰ੍ਹਾਂ ਹਵਾ ਬਣਾਓਗੇ ਤਾਂ ਜੇ ਕੋਈ ਸੱਚਮੁੱਚ ਹੋਇਆ ਉਹ ਵੀ ਛੇਤੀ ਸਾਹਮਣੇ ਨਹੀਂ ਆਊਗਾ, ਤੇ ਜੇ ਸਾਹਮਣੇ ਨਹੀਂ ਆਊਗਾ ਤਾਂ ਨੁਕਸਾਨ ਹੋਊਗਾ। ਬਾਕੀ ਇਕੱਠਾਂ ਵਾਲੀ ਜਿੱਥੋਂ ਤੱਕ ਗੱਲ ਆ, ਇਕੱਠ ਤਾਂ ਹੁਣ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੇ ਇਕੱਠੇ ਰਹਿਣਾ, ਸਿਨੇਮੇ ਵੀ ਚੱਲੀ ਜਾਂਦੇ ਆ। ਸੋ ਘੱਟ ਬੱਸਾਂ ਦੇ ਵਿੱਚ ਵੀ ਇਕੱਠਿਆਂ ਨੇ ਬਹਿਣਾ। ਇਹ ਤੇ ਹੁਣ ਭੋਲੀਆਂ ਗੱਲਾਂ ਕਰਦੇ ਕਿ ਬਾਇਓਮੀਟ੍ਰਿਕ ਹਾਜ਼ਰੀ ਵੀ ਬੰਦ ਕਰ ਦਿਓ, ਫਲਾਂ ਕਰ ਦਿਓ, ਧਮਕਾ ਕਰ ਦਿਓ। ਦੁਨੀਆ ਚੱਲਣੋਂ ਥੋੜੀ ਨਾ ਤੁਸੀਂ ਰੋਕ ਸਕਦੇ ਹੋ। ਠੀਕ ਆ, ਆਪੋ ਆਪਣੇ ਪੱਧਰ ਤੇ ਪਰਹੇਜ਼ ਜ਼ਰੂਰ ਕਰਨਾ ਚਾਹੀਦਾ, ਇਹਤਿਆਤ ਜ਼ਰੂਰ ਵਰਤਣੀ ਚਾਹੀਦੀ ਹੈ, ਪਰ ਇੰਨਾ ਭੈ ਜ਼ਿਆਦਾ ਨਹੀਂ ਹੋਣਾ ਚਾਹੀਦਾ ਜਿੰਨਾ ਕੀਤਾ ਜਾ ਰਿਹਾ। ਜੀ ਜੀ, ਹਾਈਜੀਨ ਦਾ ਜਿਹੜਾ ਉਹ ਧਿਆਨ ਰੱਖੋ। ਖਬਰਾਂ ਤੇ ਵੀ ਆ ਰਹੀਆਂ ਕਈ ਥਾਵਾਂ ਦੇ ਉੱਤੇ ਜਿਹੜੇ ਹੁਣ ਸਰਜੀਕਲ ਮਾਸਕ ਆ ਉਹ ਵੀ ਬਲੈਕ ਦੇ ਵਿੱਚ ਵਿਕਣੇ ਸ਼ੁਰੂ ਕੀਤੇ ਆ। ਇਸੇ ਡਰ ਦਾ ਜਿਹੜਾ ਉਹ ਫਾਇਦਾ ਲੈਂਦੇ ਹੋਏ ਕਈ ਲੋਕ ਕਰ ਰਹੇ ਨੇ।
ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਪਟਿਆਲਾ ਯੂਨੀਵਰਸਿਟੀ ਕਰਜ਼ਾ ਲੈਣ ਦੇ ਲਈ ਬੈਂਕ ਦੇ ਕੋਲ ਪਹੁੰਚੀ। ਯੈਸ ਬੈਂਕ ਦੇ ਕੋਲ ਤੇ ਨਹੀਂ ਪਹੁੰਚ ਗਏ ਕਿਤੇ, ਉੱਥੋਂ ਤੇ ਇਹਨਾਂ ਨੂੰ ਮਿਲਣਾ ਕੀ ਹੈ। ਖੈਰ ਪਟਿਆਲਾ ਯੂਨੀਵਰਸਿਟੀ ਦਾ ਜਿੱਦਾਂ ਕਹਿ ਲਈਏ ਹੁਣ ਪਟਿਆਲਾ ਯੂਨੀਵਰਸਿਟੀ ਨਾ ਕਹੋ, ਦਿਵਾਲਾ ਯੂਨੀਵਰਸਿਟੀ ਕਹਿ ਲਓ, ਦਿਵਾਲੀਆ ਹੋਈ ਪਈ ਆ। ਤੇ ਇਹਨਾਂ ਤੇ 120 ਕਰੋੜ ਰੁਪਈਏ ਦਾ ਪਹਿਲਾਂ ਹੀ ਕਰਜ਼ਾ ਆ, ਤੇ ਹੁਣ 40 ਕਰੋੜ ਰੁਪਈਏ ਦਾ ਹੋਰ ਕਰਜ਼ਾ ਲੈਣ ਵਾਸਤੇ ਇਹਨਾਂ ਨੇ ਬੈਂਕ ਦੇ ਪਾਸ ਅਰਜ਼ੀ ਲਾਈ ਆ, ਬੈਂਕ ਦੇ ਕੋਲ ਦਰਖਾਸਤ ਕੀਤੀ ਆ ਕਿ ਸਾਨੂੰ ਕਿਰਪਾ ਕਰਕੇ 40 ਕਰੋੜ ਦਾ ਕਰਜ਼ਾ ਹੋਰ ਦਿਓ, ਯਾਨੀ ਥੋੜਾ ਜਿਹਾ ਧੱਕਾ ਹੋਰ ਲਾਓ। ਜਿਵੇਂ ਵਿਚਾਰੇ ਕਰਜ਼ਾਈ ਹੁੰਦੇ ਆ ਨਾ ਪਿੰਡੂ, ਥੋੜਾ ਜਿਹਾ ਜਾ ਕੇ ਸੇਠ ਦੇ ਕੋਲ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕਹਿੰਦੇ ਕਿ ਥੋੜਾ ਜਿਹਾ ਹੋਰ ਧੱਕਾ ਲਾ ਦਿਓ, ਮਤਲਬ ਕਿ ਆ ਮਹੀਨਾ ਕੁ ਕਢਾ ਦਿਓ, ਫਿਰ ਦੇਖਦੇ ਆ ਫਸਲ ਆ ਜਾਂਦੀ ਆ। ਤਾਂ ਖੈਰ ਇਹਨਾਂ ਦਾ ਬਜਟ ਜਿਹੜਾ ਉਹ ਗੜਬੜਾਇਆ ਪਿਆ, ਕਿਉਂਕਿ ਜਿਹੜੀ ਸਾਲਾਨਾ ਸੈਲਰੀ ਦੀ ਰਕਮ ਜਾਂ ਹੋਰ ਇਹਨਾਂ ਦੇ ਖਰਚੇ 360 ਕਰੋੜ ਰੁਪਈਆ ਬਣਦਾ। ਤਾਂ ਤੁਸੀਂ ਦੇਖ ਲਓ ਕਿ ਜਿਹੜੀ ਯੂਨੀ ਪਹਿਲਾਂ ਹੀ 120 ਕਰੋੜ ਦੀ ਲਗਭਗ 125 ਕਰੋੜ ਦੀ ਕਰਜ਼ਾਈ ਆ, ਉਹਦੇ ਵਾਸਤੇ ਚੱਲ ਪਾਉਣਾ ਕਿੰਨਾ ਔਖਾ ਕਾਰਜ ਆ। ਔਰ ਸਾਡੇ ਇੱਥੋਂ ਦੇ ਜਿਹੜੇ ਮਿਰਜ਼ਾ ਗਾਲਬ ਸਾਹਿਬ ਉਰਫ ਜਿਹੜੇ ਖਾਲੀ ਖਜ਼ਾਨਾ ਮੰਤਰੀ ਆ, ਉਹਨਾਂ ਦਾ ਬਜਟ ਜਿਹੜਾ, ਕਿਉਂਕਿ ਬਜਟ ਉਹਨਾਂ ਦਾ ਆਪਣਾ ਨਿੱਜੀ ਨਹੀਂ ਹੈ, ਸਰਕਾਰ ਦਾ ਬਜਟ ਆ, ਤਾਂ ਕਹਿ ਸਕਦੇ ਹਾਂ ਕਿ ਸਰਕਾਰ ਦਾ ਬਜਟ ਜੋ ਕੈਪਟਨ ਅਮਰਿੰਦਰ ਸਿੰਘ ਦੇ ਖਜ਼ਾਨਾ ਮੰਤਰੀ ਨੇ ਪੇਸ਼ ਕੀਤਾ, ਉਹਦੇ ਵਾਸਤੇ ਉਚੇਰੀ ਸਿੱਖਿਆ ਲਈ ਮਹਿਜ਼ 500 ਕਰੋੜ ਰੁਪਈਆ ਰੱਖਿਆ ਗਿਆ। ਹੁਣ ਉਹਦੇ 'ਚ ਯੂਨੀਵਰਸਿਟੀਆਂ ਵੀ ਆਉਣੀਆਂ ਨੇ, ਉਹਦੇ 'ਚ ਕਾਲਜ ਵੀ ਆਉਣੇ ਆ, ਉਹਦੇ 'ਚ ਸਕਿੱਲ ਸੈਂਟਰ ਵੀ ਹੋ ਸਕਦੇ ਆ, ਯਾਨੀ ਤਮਾਮ ਤਰ੍ਹਾਂ ਦੀ ਉਚੇਰੀ ਸਿੱਖਿਆ ਤੇ ਬਜਟ ਕਿੰਨਾ 500 ਕਰੋੜ। ਕੀ ਗਰੀਬ ਦਾ ਬੱਚਾ PhD ਕਰ ਲੂ? ਤਾਂ ਮੇਰੇ ਖਿਆਲ ਦੇ ਨਾਲ ਦਬਾਅ ਬਣਾਉਣਾ ਚਾਹੀਦਾ, ਜਨਤਾ ਨੂੰ ਜਾਗਣਾ ਚਾਹੀਦਾ। ਜਨਤਾ ਤੇ ਹੋਰ ਹੀ ਚੀਜ਼ਾਂ ਚੁਲਝੀ ਰਹਿੰਦੀ ਆ, ਕਰੋਨਾ ਆ, ਬਾਬਾ ਨੀਲਾ ਆ, ਚੁੰਮਿਆਂ ਵਾਲੀ ਭਾਬੀ ਆ, ਫਲਾਂ ਆ, ਧਮਕਾ ਆ। ਇਹਨਾਂ ਮਾਮਲਿਆਂ ਤੇ ਧਿਆਨ ਦੇਣ ਦੀ ਜ਼ਰੂਰਤ ਆ, ਤਵੱਜੋ ਦੇਣ ਦੀ ਜ਼ਰੂਰਤ ਆ, ਕਿਉਂਕਿ ਯੂਨੀਵਰਸਿਟੀਆਂ ਇਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਇੱਕ ਸਧਾਰਨ ਗਰੀਬ ਬੱਚਾ ਜਿਹੜਾ ਜਾ ਕੇ ਉਚੇਰੀ ਸਿੱਖਿਆ ਹਾਸਲ ਕਰ ਸਕਦਾ। ਅੱਜ ਵੀ ਇਹਨਾਂ ਯੂਨੀਆਂ ਦੇ ਵਿੱਚ ਮੈਂ ਕੋਰਸਾਂ ਤੇ ਪਾਉਂਦਾ ਰਹਿੰਦਾ ਝਾਤ, ਤਾਂ ਅੱਜ ਵੀ ਫੀਸ ਇਹੋ ਜਿਹੀ ਹੈ ਕਿ ਇੱਕ ਗਰੀਬ ਬੱਚਾ ਉੱਥੇ ਆਰਾਮ ਨਾਲ ਪੜ੍ਹ ਸਕਦਾ। ਤੇ ਜੇ ਇਹ ਬੰਦ ਹੋ ਗਈਆਂ ਤੇ ਗਰੀਬਾਂ ਲਈ ਅੱਗੇ ਇਹਨਾਂ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜਾ ਸੀਗਾ ਵਜ਼ੀਫਾ ਕਹਿ ਲਓ, ਉਹ ਬੰਦ ਕਰ ਦਿੱਤਾ ਟੋਟਲੀ। ਤਾਂ ਜਿਹੜੀਆਂ ਇਹ ਯੂਨੀਵਰਸਿਟੀਆਂ ਮਾੜੀ ਮੋਟੀ ਉਚੇਰੀ ਸਿੱਖਿਆ ਸਧਾਰਨ ਘਰਾਂ ਤੱਕ ਪਹੁੰਚਾ ਰਹੀਆਂ, ਇਹ ਦਰਵਾਜ਼ਾ ਵੀ ਬੰਦ ਹੋ ਜਾਣਾ ਜੇ। ਸੋ ਪੰਜਾਬੀਆਂ ਨੂੰ ਜਾਗਣ ਦੀ ਜ਼ਰੂਰਤ ਆ ਕਿ ਭਾਈ ਘੱਟੋ ਘੱਟ ਯੂਨੀਵਰਸਿਟੀਆਂ ਤੇ ਸਾਡੀਆਂ ਚਲਾਓ, ਤੁਸੀਂ ਕੁਛ ਤੇ ਚਲਾ ਕੇ ਵਿਖਾ ਦਿਓ ਸਾਨੂੰ, ਪੰਜਾਬ ਤੇ ਕੀ ਚਲਾਉਣਾ ਤੁਸੀਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਨੇ, ਨਾਲ ਹੀ ਸਰੋਤਿਆਂ ਨੂੰ ਵੀ ਦੱਸਦੇ ਹੋ ਜੇ ਤੁਹਾਡਾ ਵੀ ਕੋਈ ਸਰੋਤਿਓ ਸਵਾਲ ਹੈਗਾ ਆ ਤੇ ਤੁਸੀਂ ਫਿਰ ਇਸ ਜਿਹੜੀ ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਕਾਲ ਕਰਕੇ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਨੰਬਰ ਸਟੂਡੀਓ 'ਚ ਕਾਲ ਕਰਨ ਦੇ ਲਈ ਹੈ 408 272 5200 4082725200। ਬ੍ਰੇਕ ਤੋਂ ਪਹਿਲਾਂ ਜੇ ਗੱਲ ਕਰਦੇ ਜੀ, ਕਹਿੰਦੇ ਪੰਜਾਬ ਅੰਦਰ ਬਲੈਕੀਆਂ ਦੀਆਂ ਜ਼ਮੀਨਾਂ ਸੀਜ਼ ਹੋਣ ਲੱਗੀਆਂ। ਹਾਂਜੀ, ਇਹ ਮੇਰੇ ਖਿਆਲ ਦੇ ਨਾਲ ਪਹਿਲੀ ਮਰਤਬਾ ਕਿ ਇੰਨਾ ਜ਼ਿਆਦਾ ਹੱਲਾ ਬੋਲਿਆ ਗਿਆ। ਉਹ ਜ਼ਮੀਨਾਂ ਤੇ ਜਿਹੜੀਆਂ ਜ਼ਮੀਨਾਂ ਕਥਿਤ ਤੌਰ ਤੇ ਲੋਕਾਂ ਨੂੰ ਜ਼ਹਿਰ ਵੇਚ ਕੇ ਬਣਾਈਆਂ ਗਈਆਂ, ਲੋਕਾਂ ਦੇ ਘਰਾਂ 'ਚ ਸੱਥਰ ਵਿਛਾ ਕੇ ਬਣਾਈਆਂ ਗਈਆਂ, ਲੋਕਾਂ ਨੂੰ ਸ਼ਮਸ਼ਾਨ ਦੀ ਚਿਖਾ ਤੇ ਪਾ ਕੇ ਬਣਾਈਆਂ ਗਈਆਂ। ਤਾਂ ਇਹਦੇ ਵਿੱਚ ਦੌਲਾ ਪਿੰਡ ਜਿਹੜਾ ਕਿ ਬਹੁਤ ਬਦਨਾਮ ਪਿੰਡ ਹੈ, ਮਸ਼ਹੂਰ ਤੇ ਕੀ ਕਹਿਣਾ, ਜਿੱਥੇ ਮੇਰੇ ਖਿਆਲ ਦੇ ਨਾਲ ਤਕਰੀਬਨ 600-650 ਬੰਦੇ ਤੇ ਕਈ ਕਿਸਮ ਦੇ ਪਰਚੇ ਆ, ਲਗਭਗ 1000 ਦੇ ਕਰੀਬ ਪਰਚੇ ਹੋਣਗੇ, ਜ਼ਿਆਦਾਤਰ NDPS ਦੇ ਆ। ਤਾਂ NDPS ਨਸ਼ਾ ਵਿਰੋਧੀ ਕਾਨੂੰਨ। ਤਾਂ ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਯਾਨੀ ਪੰਜਾਬ ਸਰਕਾਰ ਨੇ ਜਾਂ ਕਹਿ ਲਓ ਪੁਲਿਸ ਨੇ ਕੁਝ ਜ਼ਮੀਨਾਂ ਜਿਹੜੀਆਂ ਸੀਜ਼ ਕੀਤੀਆਂ। ਸੀਜ਼ ਤੋਂ ਭਾਵ ਕੀ ਆ ਕਿ ਚਾਹੇ ਉਹ ਜਿਹੜੀ ਜ਼ਮੀਨ ਆ, ਚਾਹੇ ਉਹ ਕੋਈ ਕੋਠੀ ਆ, ਕੋਠੀ ਵੀ ਜੇ ਤੁਸੀਂ ਉੱਥੇ ਦੇਖੋਗੇ ਨਾ, ਜਿਹਦੇ ਕੋਲ ਕਦੇ ਮਰਲਾ ਵੀ ਜ਼ਮੀਨ ਨਹੀਂ ਸੀਗੀ, ਜਿਹਦੇ ਕੋਲ ਘੇਰਾ ਪਾਉਣ ਜੋਗੀ ਵੀ ਜ਼ਮੀਨ ਨਹੀਂ ਸੀਗੀ, ਉਹਨਾਂ ਵੀ ਇੰਨੀਆਂ ਆਲੀਸ਼ਾਨ ਕੋਠੀਆਂ ਉੱਥੇ ਪਾ ਰੱਖੀਆਂ ਕਿ ਗੱਲ ਹੀ ਛੱਡ ਦਿਓ। ਤੇ ਇੱਕ ਤੇ ਬੀਬੀ ਇਹੋ ਜਿਹੀ ਆ ਜਿਹੜੀ 20 ਕਿੱਲਿਆਂ ਦੀ ਮਾਲਕਣ ਬਣੀ ਬੈਠੀ ਆ। ਤਾਂ ਇਹ ਸਾਰੀਆਂ ਉੱਤੋਂ ਭਾਰਤ ਸਰਕਾਰ ਦੇ ਮਾਲ ਵਿਭਾਗ ਵੱਲੋਂ ਇਹਨਾਂ ਨੇ ਗ੍ਰੀਨ ਸਿਗਨਲ ਲੈ ਕੇ ਸਾਰੀਆਂ ਸੀਜ਼ ਕਰ ਦਿੱਤੀਆਂ। ਪਰ ਸੀਜ਼ ਕਰਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਘਰੋਂ ਕੱਢ ਦਿੱਤਾ ਜਾਂ ਫਲਾਂ ਕਰ ਦਿੱਤਾ, ਧਮਕਾਨ ਕਰ ਦਿੱਤਾ। ਇਹ ਕਰ ਦਿੱਤਾ ਕਿ ਇਹਨਾਂ ਜ਼ਮੀਨਾਂ ਨੂੰ ਵੇਚਿਆ ਨਹੀਂ ਜਾ ਸਕਦਾ, ਅੱਗੇ ਇਹਨਾਂ ਜ਼ਮੀਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਨਾਲ ਖੁੱਲ੍ਹ ਦੇਤੀ ਆ ਕਿ ਭਾਈ ਜੇ ਤੁਸੀਂ ਅਪੀਲ ਕਰਨੀ ਆ, ਹੁਣ ਸੈਂਟਰ ਸਰਕਾਰ ਦੇ ਨਾਲ ਮੱਥਾ ਲਾ ਲਓ ਜਾਂ ਕਿ ਉੱਥੇ ਕੇਸ ਲੜ ਲਓ। ਤਾਂ ਮੇਰੇ ਖਿਆਲ ਦੇ ਨਾਲ ਇੱਕ ਵਧੀਆ ਮੈਸੇਜ ਆ, ਬਹੁਤ ਵਧੀਆ। ਹਾਲਾਂਕਿ ਜਿਹੜੇ ਬਾਹਰ ਬੈਠੇ ਭੱਜ ਕੇ ਇੱਥੋਂ ਗਏ, ਉਹਨਾਂ ਦੀਆਂ ਜ਼ਮੀਨਾਂ ਵੀ ਇਸੇ ਤਰ੍ਹਾਂ ਹੀ ਕਰਨੀਆਂ ਚਾਹੀਦੀਆਂ
ਕਿਉਂਕਿ ਜ਼ਹਿਰ ਦੀ ਖੇਤੀ ਕਰਨ ਵਾਲੇ ਲੋਕ ਜਿਹੜੇ ਆ ਉਹ ਕਿਸੇ ਦੇ ਸਕੇ ਨਹੀਂ ਹੈਗੇ, ਨਾ ਪੰਜਾਬ ਦੇ ਨਾ ਪੰਜਾਬੀਆਂ ਦੇ ਧੀਆਂ ਪੁੱਤਾਂ ਦੇ। ਤਾਂ ਇਹਨਾਂ ਲੋਕਾਂ ਦੀ ਜ਼ਮੀਨ ਇਸੇ ਤਰ੍ਹਾਂ ਹੀ ਅਟੈਚ ਹੋਣੀ ਚਾਹੀਦੀ ਆ ਤਾਂ ਕਿ ਇਹਨਾਂ ਦੇ ਮਨ ਦੇ ਵਿੱਚ ਇੱਕ ਧੁੜਕੂ ਜ਼ਰੂਰ ਬਣਿਆ ਰਵੇ ਕਿ ਜੇ ਅਸੀਂ ਜ਼ਹਿਰ ਦੀ ਸੌਦਾਗਰੀ ਕਰਕੇ ਜੇ ਕੁਝ ਵੇਚ ਵੱਟ ਕੇ ਬਣਾ ਵੀ ਲਿਆ ਤੇ ਉਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਖੁੱਸ ਜਾਵੇ। ਤੇ ਇਹ ਇੱਕ ਚੰਗੀ ਕਾਰਵਾਈ ਆ, ਪਰ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ, ਕੋਈ ਨਜਾਇਜ਼ ਨਾ ਰਗੜਿਆ ਜਾਵੇ। ਜਿਹੜੇ ਜਾਇਜ਼ ਬੰਦੇ ਜੇ ਉਹਨਾਂ ਤੇ ਕਾਰਵਾਈ ਹੁੰਦੀ ਆ ਤੇ ਠੀਕ ਆ, ਇਹਦੇ ਨਾਲ ਇੱਕ ਸਟਰੋਂਗ ਸੁਨੇਹਾ ਜਿਹੜਾ ਦੂਜਿਆਂ 'ਚ ਜਾਊਗਾ। ਜੀ, ਤੇ ਇੱਥੇ ਆਪਾਂ ਇੱਕ ਛੋਟੀ ਜੀ ਹੁਣ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਜੇ ਹੁਣ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਬ੍ਰੇਕ ਤੋਂ ਬਾਅਦ 'ਚ ਜਾਂ ਉਸ ਦੇ ਦੌਰਾਨ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਦਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ
ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 Sunrise Avenue, Suite 200, Roseville. Call 9169537975 ਜਾਂ 9169537976. Smile and Shine. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਆਓ ਆਪਾਂ ਇਹਨਾਂ ਦੇ ਨਾਲ ਜਿਹੜੀ ਹੁਣ ਅੱਗੇ ਗੱਲਬਾਤ ਕਰਦੇ ਹਾਂ। ਤੁਸੀਂ ਹੁਣ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤੇ ਫੋਨ ਲਾਈਨਸ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਸੁਖਦੀਪ ਸਿੰਘ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ ਤੇ ਰਾਜ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਿੰਟੂ ਜੀ ਨੂੰ ਪੁੱਛਣਾ ਸੀ ਜੀ, ਜਿੱਦਾਂ ਅੱਜ ਕੱਲ੍ਹ ਟਰੰਪ ਦੀ ਫੈਮਿਲੀ ਗਈ ਸੀ ਇੰਡੀਆ, ਬਥੇਰਾ ਘੁੰਮੇ ਫਿਰੇ, ਬੜਾ ਕੁਛ ਸੇਵਾ ਵੀ ਕੀਤੀ ਇਹਨਾਂ ਨੇ। ਕੋਈ ਡੀਲ ਡੂਲ ਵੀ ਬੜੀ ਜਾਂ ਬਸ ਵੈਸੇ ਹੀ ਬਸ ਰਹਿ ਗਿਆ ਕੰਮ? ਨਹੀਂ, ਡੀਲ ਤੇ ਉਹਨਾਂ ਦੀ ਮੇਰੇ ਖਿਆਲ ਦੇ ਨਾਲ ਵੱਡੀ ਡੀਲ ਤੇ ਨਹੀਂ ਹੋਈ, ਪਰ ਫੇਰ ਵੀ ਉਹ 21,000 ਕਰੋੜ ਦਾ ਸਮਾਨ ਵੇਚ ਗਏ, ਸੌਦਾ ਵੇਚ ਗਏ ਆ। 21,000 ਕਰੋੜ ਰੁਪਈਆ ਹੁਣ ਥੋੜਾ ਕੈਨੇਡਾ ਅਮਰੀਕਾ ਵਾਲਿਆਂ ਲਈ ਤੇ ਘੱਟ ਹੋ ਸਕਦਾ, ਇੰਡੀਆ ਲਈ ਤੇ ਬਹੁਤ ਆ। ਹੁਣ 21,000 ਕਰੋੜ ਰੁਪਈਆ ਹੁਣ ਤੁਸੀਂ ਇੰਨਾ ਵੀ ਨਾ ਲਾਲਚ ਕਰੋ, ਬਥੇਰਾ ਵੇਚ ਗਿਆ। 2-3 ਦਿਨ ਹੀ ਰਿਹਾ ਮੇਰੇ ਖਿਆਲ ਦੇ ਨਾਲ ਟਰੰਪ, ਤੇ 2-3 ਦਿਨਾਂ ਚ 21,000 ਕਰੋੜ ਲੈ ਗਿਆ। ਆਈ ਥਿੰਕ ਮਿਲਟਰੀ ਦਾ ਜਿਹੜਾ ਸਮਾਨ ਉਹ ਜ਼ਿਆਦਾ ਸਾਜੋ ਸਮਾਨ ਦਾ, ਕਿਉਂਕਿ ਵੱਡੀ ਜਿਹੜੀ ਇਹਨਾਂ ਦੀ ਬਿਜ਼ਨਸ ਡੀਲ ਸੀਗੀ ਨਾ, ਜਿਹੜੀ ਉਹ ਡੇਅਰੀ ਪ੍ਰੋਡਕਟਾਂ ਨੂੰ ਲੈ ਕੇ ਸੀ, ਜਾਂ ਜੋ ਐਗਰੀਕਲਚਰ ਪ੍ਰੋਡਕਟਾਂ ਨੂੰ ਲੈ ਕੇ ਸੀ, ਜਾਂ ਹੋਰ ਜਿੱਦਾਂ ਹਾਰਲੇ ਡੇਵਿਡਸਨ ਵਾਲਾ ਰੌਲਾ ਚੱਲਦਾ, ਟੈਰਿਫ ਵਾਲਾ, ਉਹ ਨਹੀਂ ਡੀਲ ਨਿਪਟੇ ਚੜੀ। ਔਰ ਉਹ ਮੇਰੇ ਖਿਆਲ ਦੇ ਨਾਲ ਹਾਲੇ ਹੋਰ ਸਮਾਂ ਲੱਗੇਗਾ, ਚੜਾ ਜ਼ਰੂਰ ਲੈਣਗੇ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਰਾਜ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੇਰਾ ਪਹਿਲਾ ਸਵਾਲ ਤਾਂ ਸੀਗਾ ਜੀ ਕਿ ਜਿਹੜਾ ਸ਼ਹੀਨ ਬਾਗ ਵਾਲਾ ਮੋਰਚਾ ਹਜੇ ਚੱਲਦਾ ਜਾਂ ਉਹ ਦਿੱਲੀ ਦੰਗਿਆਂ ਤੋਂ ਬਾਅਦ ਉਹ ਚੱਕਿਆ ਗਿਆ? ਤੇ ਦੂਜੀ ਸੀ ਜਿਹੜਾ ਤੁਸੀਂ ਹੁਣੇ ਇੱਕ ਨਿਊਜ਼ ਦਿੱਤੀ ਸੀ ਵੀ ਜਿਹੜਾ ਹਿਊਮਨ ਰਾਈਟਸ ਦਾ UNO ਦਾ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ, ਇਹਦਾ ਤੁਸੀਂ ਇਹ ਅਸਰ ਸਮਝਦੇ ਆ ਵੀ ਇਹ ਜਿਹੜਾ ਐਜੀਟੇਸ਼ਨ ਹੋਈ ਹੈ ਇੰਡੀਆ ਲੈਵਲ ਦੇ, ਉਹਦਾ ਨਤੀਜਾ ਜਾਂ ਕੋਈ ਹੋਰ ਆ? ਔਰ ਇੱਕ ਹੋਰ ਆ ਜੀ, ਪਿਛਲੇ ਸਵਾਲ ਕਾਲਰ ਨੇ ਜਿਹੜਾ ਸਵਾਲ ਪੁੱਛਿਆ ਸੀ, ਤੁਸੀਂ ਦੱਸਿਆ ਵੀ ਸੌਦਾ ਵੇਚਦਾ ਕਿ ਕੁਛ ਖਰੀਦ ਕੇ ਵੀ ਲਗਾਏ ਆ ਕਿ ਨਹੀਂ ਟਰੰਪ ਸਾਹਿਬ ਇੰਡੀਆ ਤੋਂ? ਧੰਨਵਾਦ ਜੀ। ਨਹੀਂ, ਖਰੀਦ ਕੇ ਕੁਝ ਨਹੀਂ ਲੈ ਕੇ ਗਏ, ਪਰ ਤੁਸੀਂ UNO ਦੀ ਕਿਹੜੀ ਗੱਲ ਕੀਤੀ? ਇੱਕ ਹਿਊਮਨ ਰਾਈਟ ਦੀ ਕੁਝ ਦਿਨ ਪਹਿਲਾਂ ਸੀਗੀ ਖਬਰ ਨਾ, UN ਵਾਲਿਆਂ ਨੇ ਆਈ ਥਿੰਕ ਸੁਪਰੀਮ ਕੋਰਟ ਦੇ ਵਿੱਚ ਕੋਈ ਪਟੀਸ਼ਨ ਪਾਈ ਸੀ ਹਿਊਮਨ ਰਾਈਟ। ਹਾਂਜੀ ਠੀਕ ਹੈ। ਅੱਛਾ, ਮੈਂ ਕਿਹਾ ਕਿਤੇ ਅੱਜ ਦੀ ਗੱਲ ਕੋਈ ਕਰਦੇ ਆ। ਨਹੀਂ, ਉਹ ਹੈਗੀ ਆ ਜੀ, ਉਹ ਪਰਸੋਂ ਇਹਨਾਂ ਨੇ ਜਾ ਕੇ ਨਾ ਧਿਰ ਬੰਨ੍ਹਣ ਦੀ ਦਰਖਾਸਤ ਕੀਤੀ ਆ। ਹੁਣ ਪਤਾ ਨਹੀਂ ਸੁਪਰੀਮ ਕੋਰਟ 'ਚ ਪ੍ਰਵਾਨ ਹੁੰਦੀ ਹੈ ਜਾਂ ਨਕਾਰੀ ਜਾਂਦੀ ਆ, ਪਰ ਬਹੁਤ ਵੱਡਾ ਝਟਕਾ ਜੇ ਅਸੀਂ ਕੌਮਾਂਤਰੀ ਪੱਧਰ ਤੇ ਵੇਖੀਏ। ਈਰਾਨ ਦੇ ਖੋਮੇਨੀ ਨੇ ਵੀ ਮੇਰੇ ਖਿਆਲ ਦੇ ਨਾਲ ਆਲੋਚਨਾ ਕੀਤੀ ਆ ਕਾਫੀ ਇੰਡੀਆ ਦੀ। ਤਾਂ ਕੌਮਾਂਤਰੀ ਪੱਧਰ ਤੇ ਇੱਕ ਐਸਾ ਦਬਾਅ ਬਣ ਰਿਹਾ ਇੰਡੀਆ ਤੇ, ਜਿਹੜਾ ਉਹ ਮੰਨ ਤੇ ਨਹੀਂ ਰਹੇ ਪਰ ਦਿਖ ਜ਼ਰੂਰ ਰਿਹਾ ਖਾਸ ਤੌਰ ਤੇ CA ਨੂੰ ਲੈ ਕੇ। ਔਰ ਜਿਹੜੀ ਗੱਲ ਤੁਸੀਂ ਕੀਤੀ ਆ ਕਿ CA ਦੇ ਅਗੇਂਸਟ ਜਿਹੜਾ ਪ੍ਰੋਟੈਸਟ ਚੱਲਦਾ ਸੀ ਸ਼ਾਹੀਨ ਬਾਗ ਦੇ ਵਿੱਚ, ਉਹ ਬੰਦ ਕਰ ਦਿੱਤਾ ਗਿਆ ਜਾਂ ਚੱਲਦਾ, ਤਾਂ ਉਹ ਹਾਲ ਦੀ ਘੜੀ ਚੱਲ ਰਿਹਾ, ਨਿਰੰਤਰ ਚੱਲਦਾ ਪਿਆ। ਔਰ ਉੱਥੇ ਕੋਈ ਹਿੰਸਾ ਨਹੀਂ ਹੋਈ ਸ਼ਾਹੀਨ ਬਾਗ 'ਚ, ਮੇਰੇ ਖਿਆਲ ਦੇ ਨਾਲ ਕੋਈ ਹਿੰਸਾ ਨਹੀਂ ਹੋਈ, ਕੋਈ ਰਿਪੋਰਟ ਨਹੀਂ ਆਈ। ਜੇ ਕੋਈ ਰਿਪੋਰਟ ਹੋਈ ਤਾਂ ਜ਼ਰੂਰ ਮੈਨੂੰ ਵੀ ਦੱਸਣਾ, ਅਪਡੇਟ ਕਰਨਾ, ਪਰ ਮੇਰੇ ਖਿਆਲ ਦੇ ਨਾਲ ਉੱਥੇ ਨਹੀਂ ਹੋਈ ਕੋਈ। ਤੇ ਉਹ ਮੋਰਚਾ ਜਿਹੜਾ ਜਿਉਂਦਾ ਤਿਉਂ ਚੱਲਦਾ। ਇੱਕ ਸ਼ਾਹੀਨ ਬਾਗ ਜਿਹੜਾ ਸਾਡੇ ਵੀ ਬਣਿਆ ਹੋਇਆ, ਲੁਧਿਆਣੇ ਦੇ ਵਿੱਚ ਵੀ ਆ, ਮਲੇਰਕੋਟਲੇ ਦੇ ਵਿੱਚ ਵੀ ਆ, ਇੱਕ ਮਾਨਸੇ ਵੀ ਆ ਜੀ।
ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ ਸੈਂਗਰ ਤੋਂ। ਸਤਿ ਸ਼੍ਰੀ ਅਕਾਲ ਜੀ ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਲੱਗਦਾ ਭੁੱਲ ਗਏ ਨੇ। ਹਾਂਜੀ ਹੈਲੋ ਜੀ। ਹੈਲੋ। ਹਾਂਜੀ ਹਾਂਜੀ ਹੈਲੋ ਜੀ ਹੈਲੋ। ਹਾਂ ਮਿੰਟੂ ਵੀਰੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਰਾਜਕਰਨ ਜੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਹਾਂ ਮਿੰਟੂ ਜੀ ਮੇਰਾ ਸਵਾਲ ਆ ਨਾ ਥੋੜਾ ਜਿਹਾ ਸੰਜੀਦਾ ਗਾ। ਜਿਸ ਤਰ੍ਹਾਂ ਹੁਣ ਤੁਸੀਂ ਦੱਸ ਕੇ ਗਏ ਹੋ ਵੀ CBI ਤੇ ਵੀ ਥੋੜਾ ਜਿਹਾ ਵੀ ਇਹ ਸਾਰਾ ਗਿਣੀਆਂ ਮਿੱਥੀਆਂ ਸਾਜ਼ਿਸ਼ਾਂ ਹੁੰਦੀਆਂ ਨਾ, ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਚੱਲ ਰਿਹਾ ਹੈ ਲਟਕਿਆ ਪਿਆ ਗਾ ਇਸ ਚੀਜ਼ ਦਾ, ਹੈ ਨਾ ਜੀ। ਕੀ ਜਿਹੜੀ ਭਾਜਪਾ ਗੀ ਉਹਦੀ ਪੰਜਾਬ ਤੇ ਬਹੁਤ ਚਿਰਾਂ ਤੋਂ ਅੱਖ ਹੈਗੀ ਵੀ ਕਿਸ ਤਰ੍ਹਾਂ ਉਹ ਇੰਡੀਪੈਂਡੈਂਟ ਹੋ ਕੇ ਕਾਂਗਰਸ ਦੇ ਐਂਟੀ ਚੋਣਾਂ ਲੜੇ। ਕੀ 2022 ਤੋਂ ਪਹਿਲਾਂ ਏਦਾਂ ਦੀ ਕੋਈ ਇਹ ਮੂਵਮੈਂਟ ਬਣਾ ਸਕਦੀ ਆ ਵੀ ਬਾਦਲ ਕਿਆਂ ਨੂੰ ਜੇ ਸੁਪਰੀਮ ਕੋਰਟ ਤੇ ਦਬਾਅ ਪਾ ਕੇ ਜਾਂ ਹਾਈ ਕੋਰਟ ਤੇ ਦਬਾਅ ਪਾ ਕੇ, ਕਿਉਂਕਿ ਜੱਜ ਵੀ ਇਹਨਾਂ ਦੇ ਹੈਗਾ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ, ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਅਕਾਲੀਆਂ ਦੇ ਵਿਰੁੱਧ ਆ ਜਾਂਦਾ ਵੀ ਇਹਨਾਂ ਨੂੰ ਸਜ਼ਾ ਹੋ ਜਾਂਦੀ ਆ, ਤਾਂ ਇੱਕ ਤਰ੍ਹਾਂ ਨਾਲ 2022 ਤੋਂ ਚੋਣਾਂ ਤੋਂ ਪਹਿਲਾਂ ਇੱਕ ਅਕਾਲੀ ਇੱਕ ਤਰ੍ਹਾਂ ਦੇ ਅੱਧੇ ਖਤਮ ਹੋ ਜਾਣਗੇ ਵੀ ਉਦੋਂ ਇਹ ਇੰਡੀਪੈਂਡੈਂਟ ਚੋਣਾਂ ਲੜ ਸਕਦੀ ਆ, ਵੀ ਇਹ ਹੈਲਪ ਕਰ ਸਕਦੀ ਆ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ 'ਚ। ਥੈਂਕ ਯੂ ਜੀ। ਇਹ ਮੇਰਾ ਸਵਾਲ ਆ ਭਾਜੀ। ਹੋਣ ਨੂੰ ਤਾਂ ਬਹੁਤ ਕੁਝ ਹੋ ਸਕਦਾ, ਪਰ ਤੁਸੀਂ ਕੀ ਇੰਡੀਆ ਦੇ ਸਿਸਟਮ ਤੋਂ ਵਾਕਿਫ ਨਹੀਂ ਹੋ ਕਿ ਇੱਥੇ ਇੰਨੇ ਥੋੜੇ ਸਮੇਂ ਦੇ ਵਿੱਚ ਕੇਸ ਵੀ ਚੱਲ ਜਾਊ ਤੇ ਸਜ਼ਾ ਵੀ ਹੋ ਜਾਊ। ਸਜ਼ਾ ਤੇ ਜਿਹੜੇ ਹੈਗੇ ਬਾਈਬਲ ਵਾਲੇ ਇਹਨਾਂ ਨੂੰ ਹੁਣ ਤੱਕ ਨਹੀਂ ਹੋਈ, ਅਣਪਛਾਤੀ ਪੁਲਿਸ ਨੂੰ। ਤਾਂ ਤੁਸੀਂ ਕਿਵੇਂ ਕਹਿ ਸਕਦੇ ਕਿ ਹਾਲੇ ਤੇ ਇਹ ਨਹੀਂ ਫੈਸਲਾ ਹੋਣ ਲਿਆ ਕਿ ਇਨਵੈਸਟੀਗੇਸ਼ਨ ਕਰਨੀ ਕਿਵੇਂ ਆ, ਕਿਉਂਕਿ ਇਹ CBI ਵਾਲੇ ਕਹਿੰਦੇ ਕਿ ਸਾਡੇ ਕੋਲ ਮਾਮਲਾ ਤੇ ਇਹ ਕਾਨੂੰਨ ਹੁਣ ਵਾਪਸ ਨਹੀਂ ਲੈ ਸਕਦੇ ਸਾਥੋਂ ਲੜਾਈ ਇਸ ਚੀਜ਼ ਨੂੰ ਲੈ ਕੇ। ਪਹਿਲਾਂ ਤਾਂ ਇਹ ਲੜਾਈ ਮੁੱਕੂਗੀ, ਫਿਰ ਇਨਵੈਸਟੀਗੇਸ਼ਨ ਹੋਊਗੀ, ਚਾਰਜਸ਼ੀਟ ਹੋਊਗੀ, ਚਾਰਜਸ਼ੀਟ ਦੇ ਵਿੱਚ ਇਹਨਾਂ ਨੂੰ ਐਵੀਡੈਂਸ ਪ੍ਰੂਵ ਕਰਨਾ ਪਊਗਾ, ਫਿਰ ਕੇਸ ਦਰਜ ਹੋਊਗਾ, ਫਿਰ ਟਰਾਇਲ ਚੱਲੇਗਾ, ਫਿਰ ਜਾ ਕੇ ਹੋਏਗਾ। ਹਾਂ ਰਾਜਨੀਤਿਕ ਗਣਿਤ ਮਣਿਤ ਤੋਂ ਮੈਂ ਇਨਕਾਰੀ ਨਹੀਂ ਆ। ਕੱਲ ਨੂੰ ਪਤਾ ਨਹੀਂ ਕਿਸ ਨੇ ਕੀ ਗਿਣਤ ਮਣਿਤ ਲਾ ਕੇ ਕੀ ਗੁਣਾ ਗਣਿਤ ਕਰਕੇ ਉਹਨਾਂ ਨੇ ਚੱਲਣੀ ਆ ਚਾਲ, ਉਹ ਕੋਈ ਕੁਛ ਨਹੀਂ ਕਹਿ ਸਕਦਾ। ਪਰ ਭਾਰਤੀ ਜਨਤਾ ਪਾਰਟੀ ਮੇਰੇ ਖਿਆਲ ਦੇ ਨਾਲ ਅਕਾਲੀਆਂ ਦੇ ਨਾਲ ਜਾਏਗੀ, ਹਾਲ ਦੀ ਘੜੀ ਜਾਏਗੀ, ਜੋ ਮੈਨੂੰ ਜਾਪਦਾ 2022 ਦੇ ਵਿੱਚ ਜਾਏਗੀ। ਬਹੁਤ ਹੱਦ ਤੱਕ ਉਮੀਦ ਇਹੋ ਆ। ਤੇ ਜੇ ਟੁੱਟਦੀ ਆ ਗੱਲ ਜਾ ਕੇ ਕਿਸੇ ਨੁਕਤੇ ਤੇ ਜਾ ਕੇ, ਕਿਸੇ ਥਾਂ ਤੇ ਜਾ ਕੇ ਇਹਨਾਂ ਦੀ ਗੱਲ ਟੁੱਟ ਜਾਂਦੀ ਹੈ, ਸਪੋਜ਼ ਕਰ ਲਓ, ਕਿਉਂਕਿ ਰਾਜਨੀਤੀ 'ਚ ਹਰੇਕ ਕਿਸਮ ਦੀ ਸੰਭਾਵਨਾ ਜੀਵੰਤ ਰਹਿੰਦੀ ਆ। ਜੇ ਟੁੱਟਦੀ ਆ ਤਾਂ ਦੈਨ ਉਹਨਾਂ ਦੇ ਕੋਲ ਤੇ ਬਹੁਤ ਕੁਛ ਆ। ਇਕੱਲਾ ਬੇਅਦਬੀ ਦਾ ਮਾਮਲਾ ਥੋੜੀ ਨਾ, ਫਿਰ ਉਹਨਾਂ ਦੇ ਕੋਲ ਜੇ ਉਹਨਾਂ ਨੇ ਇਕੱਲਿਆਂ ਨੇ ਆਪਣੇ ਦਮ ਤੇ ਲੜਨਾ ਤੇ ਦੱਸੋ ਕਿਹਦੀ ਫਾਈਲ ਨਹੀਂ ਫਿਰ ਉਹ ਬਣਾ ਸਕਦੇ, ਕਿਹਦੀ ਫਾਈਲ ਨਹੀਂ ਬਣਾ ਸਕਦੇ। ਫਿਰ ਤੇ ਜੇ ਉਹਨਾਂ ਨੇ ਘੇਰਨਾ ਤੇ ਭਗਵੰਤ ਮਾਨ ਦੇ ਦਫ਼ਤਰ ਦੇ ਵਿੱਚ ਵੀ ED ਵਾੜ ਦੇਣਗੇ ਲਿਆ ਕੇ। ਵਾਰਤੀ ਸੀ ਨਾ ਕੇਜਰੀਵਾਲ ਦੇ ਦਫ਼ਤਰ ਦੇ ਵਿੱਚ CBI, ਫਿਰ ਤੇ ਕਿਸੇ ਨੂੰ ਵੀ ਨਹੀਂ ਛੱਡਦੇ ਜੇ ਉਹ ਆਪਣੀ ਆਈ ਤੇ ਇਸ ਪੱਖ ਤੋਂ ਜੇ ਤੁਸੀਂ ਸੋਚ ਕੇ ਚੱਲਦੇ ਹੋ। ਫਿਰ ਮਜੀਠੀਆ ਦਾ ਮਾਮਲਾ ਜਿਹੜਾ ਉਹ ਪਿਆ, ਫਿਰ ਬਹੁਤ ਸਾਰੇ ਕੈਪਟਨ ਅਮਰਿੰਦਰ ਸਿੰਘ ਦੀਆਂ ਫਾਈਲਾਂ ਆਉਣਗੀਆਂ, ਫਿਰ ਤੇ ਸਾਰਾ ਕੁਝ ਹੋ ਸਕਦਾ। ਬਾਕੀ ਅਜੇ ਆਪਾਂ ਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ, ਦੇਖਦੇ ਹਾਂ ਕਿ ਕੌਣ ਕੀ ਪੱਤੇ ਖੋਲਦਾ। ਜੀ ਜੀ ਇੱਕ ਚੀਜ਼ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਮਿੰਟੂ ਜੀ ਸਪਸ਼ਟ ਹੁੰਦੀ ਆ, ਆਪਸ ਦੇ ਵਿੱਚ ਹੀ ਅੰਦਰ ਖਾਤੇ ਕਿਤੇ ਨਾ ਕਿਤੇ ਰਲੇ ਮਿਲੇ ਹੀ ਹੁੰਦੇ ਆ। ਡੀਲਾਂ ਪਤਾ ਨਹੀਂ ਕਿੱਦਾਂ ਹੋ ਜਾਂਦੀਆਂ, ਕਿਉਂਕਿ ਨਹੀਂ ਤਾਂ ਇਦਾਂ ਦੇ ਕੇਸ ਤਾਂ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਹੀ ਆ ਵੀ ਕੀ ਕੁਛ ਹੋਈ ਜਾ ਰਿਹਾ ਸੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੇਖੋ ਮੇਰਾ ਨਾ ਸਵਾਲ ਇਹ ਆਪਣੇ ਭਾਰਤ ਮਾਤਾ ਦੀ ਜੈ ਬਾਰੇ ਜਿੰਨੇ ਬੜਾ ਵਿਵਾਦ, ਬੜਾ ਪ੍ਰੈਸ਼ਰ ਖੜਾ ਕੀਤਾ ਹੋਇਆ ਵੀ। ਵੇਖੋ ਮਿੰਟੂ ਜੀ ਨੂੰ ਪੁੱਛਣਾ ਵੀ ਵੇਖੋ ਜਿਹੜੇ ਸਿੱਖ ਵਿਦਵਾਨ ਨੇ ਨਾ ਉਹਨਾਂ ਨੇ ਖੋਜ ਕਰਕੇ ਜਿਹੜਾ ਭਾਰਤ ਮਾਤਾ ਦਾ ਮੀਨਿੰਗ ਹੈ ਨਾ ਉਹਨੂੰ ਇੱਕ ਹਿੰਦੂ ਦੇਵੀ ਦੱਸਿਆ ਹੋਇਆ। ਇਹ ਹੁਣ ਸਵਾਲ ਹੈ ਵੀ ਜੇਕਰ ਇਹ ਸੱਚ ਹੈ ਤੇ ਫਿਰ ਤੇ ਸਿੱਖ ਧਰਮ ਤੇ ਇਸਲਾਮ ਧਰਮ ਦੀ ਇੱਕ ਜਿਹੜੀ ਮਰਿਆਦਾ ਧਰਮ ਦੀ ਉਹਦੀ ਘੋਰ ਉਲੰਘਣਾ ਕਰਦੀ ਹੈ ਜੇ ਅਸੀਂ ਐਂ ਕਰਨੇ ਆ। ਹਾਲੇ ਕਿ ਪਹਿਲਾਂ ਭਾਰਤ ਦਾ ਰਾਸ਼ਟਰੀ ਜਿਹੜਾ ਸਲੋਗਨ ਹੁੰਦਾ ਸੀ ਜੈ ਹਿੰਦ ਹੁੰਦਾ ਸੀਗਾ, ਤੇ ਆਮ ਮੈਂ ਵੇਖਿਆ ਸੀਗਾ ਜਦੋਂ ਅਸੀਂ ਪੜ੍ਹਦੇ ਸੀਗੇ ਸਕੂਲਾਂ 'ਚ, ਜਿਹੜਾ ਆਰਮੀ 'ਚ ਹੁੰਦਾ ਸੀ ਦੂਜਾ ਹੁੰਦਾ ਸੀ, ਆਮ ਹੀ ਬੋਲਿਆ ਹੁੰਦੇ ਜੈ ਹਿੰਦ ਜੈ ਹਿੰਦ, ਤੇ ਇਹਦੇ ਤੇ ਕੋਈ ਇਤਰਾਜ਼ ਨਹੀਂ ਸੀ ਕਿਸੇ ਨੂੰ ਹੁੰਦਾ। ਤੇ ਹੁਣ ਦੇ ਸਮੇਂ ਦੇ ਵਿੱਚ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ, ਜੈ ਸ਼੍ਰੀ ਰਾਮ, ਇਹਦਾ ਕਿਉਂ ਸਾਰਿਆਂ ਦੇ ਸਿਰ ਤੇ ਮੜਿਆ ਜਾ ਰਿਹਾ ਜੀ? ਮਿਹਰਬਾਨੀ ਜੀ। ਹਾਂ ਅਸੀਂ ਵੀ ਕਹਿੰਦੇ ਰਹੇ ਹਾਂ ਸਰ ਕਲਾਸ 10 ਜੈ ਹਿੰਦ,
ਜਦੋਂ ਵੀ ਕੋਈ ਟੀਚਰ ਆਉਂਦਾ ਸੀਗਾ ਨਾ, ਉਹ ਇੱਕ ਬੋਲਦਾ ਸੀ ਮੋਨੀਟਰ ਸਾਡਾ, ਕਲਾਸ ਸਟੈਂਡ, ਤਾਂ ਦੂਸਰੇ ਕਹਿੰਦੇ ਸਨ ਜੈ ਹਿੰਦ। ਤਾਂ ਉਹਦੇ ਵਿੱਚ ਵੈਸੇ ਕੋਈ ਹੈ ਨਹੀਂ ਆ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੇ ਕਿਸੇ ਦੇ ਧਾਰਮਿਕ ਮਰਿਆਦਾ ਦੇ ਮੁਤਾਬਕ ਜਾਂ ਜੋ ਵੀ ਉਹਨਾਂ ਦਾ ਅਸੂਲ ਹੈ, ਕਾਇਦਾ ਹੈ ਧਰਮ ਦਾ, ਹਰੇਕ ਅਸੂਲ ਕਾਇਦਾ ਅਲੱਗ ਹੁੰਦਾ ਧਰਮ ਦਾ, ਤਾਂ ਜੇ ਉਹਨਾਂ ਨੂੰ ਅਲਾਓ ਨਹੀਂ ਕਰਦਾ ਤੇ ਕਿਸੇ ਨੂੰ ਵੀ ਹੱਕ ਨਹੀਂ। ਔਰ ਜਿਹੜਾ ਭਾਰਤ ਮਾਤਾ ਕੀ ਜੈ ਦਾ ਨਾਰਾ ਹੈ, ਇਹ ਕੋਈ ਸੰਵਿਧਾਨ ਤੋਂ ਮਾਨਤਾ ਪ੍ਰਾਪਤ ਥੋੜੀ ਨਾ, ਸੰਵਿਧਾਨ ਤੋਂ ਮਾਨਤਾ ਪ੍ਰਾਪਤ ਥੋੜੀ ਨਾ, ਇਹ ਤੇ ਇੱਕ ਜ਼ਬਰ ਜ਼ੁਲਮ ਦਾ ਇਹਨਾਂ ਨੇ ਪ੍ਰਤੀਕ ਬਣਾ ਦਿੱਤਾ ਕਿ ਭਾਰਤ ਮਾਤਾ। ਦੇਖੋ, ਜੇ ਕਿਸੇ ਰਾਸ਼ਟਰ ਪ੍ਰਤੀ ਤੁਹਾਡੀ ਰਿਸਪੈਕਟ ਹੈ, ਇੱਜ਼ਤ ਹੈ, ਤਾਂ ਕਿਸੇ ਵਰਡ 'ਚ ਵੀ ਹੋ ਸਕਦੀ ਹੈ, ਜੈ ਕਹਿ ਕੇ ਵੀ ਹੋ ਸਕਦੀ ਹੈ, ਉਹ ਜ਼ਿੰਦਾਬਾਦ ਕਹਿ ਕੇ ਵੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ। ਤਾਂ ਇੱਕ ਵਰਡ ਹੀ ਕਿਉਂ, ਭਾਰਤ ਮਾਤਾ ਹੀ ਕਿਉਂ ਕਹਿਣਾ? ਜੇ ਕੋਈ ਕਹਿੰਦਾ ਕਿ ਮੇਰੇ ਧਰਮ ਦੇ ਮੁਤਾਬਕ ਇਹ ਠੀਕ ਨਹੀਂ ਹੈ, ਤੁਸੀਂ ਦੇਵੀ ਦੇ ਤੌਰ ਤੇ ਮੰਨਦੇ ਹੋ, ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ, ਤਾਂ ਮਾਨਤਾ ਦੇ ਮੁਤਾਬਕ ਉਹ ਜ਼ਿੰਦਾਬਾਦ ਕਹਿ ਸਕਦਾ, ਭਾਰਤ ਜ਼ਿੰਦਾਬਾਦ। ਤਾਂ ਇਹ ਤੇ ਇੱਕ ਬਸ ਗੱਲ ਉਹੀ ਆ ਕਿ ਅਸੀਂ ਆਪਣੀ ਅੜੀ ਪਗਾਉਣੀ ਆ। ਇਹ ਕੋਈ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਚੀਜ਼ ਨਹੀਂ ਹੈ ਕਿ ਆਹ ਭਾਈ ਤੁਹਾਨੂੰ ਬੋਲਣੀ ਪਊਗੀ। ਹਾਂ, ਉਹ ਕੁਛ ਹੈਗੀਆਂ ਚੀਜ਼ਾਂ, ਜਿੱਦਾਂ ਇਹਨਾਂ ਨੇ ਸਿਨੇਮਿਆਂ ਦੇ ਵਿੱਚ ਉਹ ਰਾਸ਼ਟਰੀ ਗਾਨ ਸ਼ੁਰੂ ਕਰ ਦਿੱਤਾ ਸੀਗਾ ਕਿ ਤੁਸੀਂ ਉਹ ਗਵਾਉਣਾ, ਫਲਾਂ ਕਰਨਾ, ਟਮਕਾ ਕਰਨਾ, ਉਹ ਠੀਕ ਹੈ, ਚਲੋ ਕਾਇਦੇ ਦੇ ਮੁਤਾਬਕ ਜਿੱਥੇ ਲੋਕ ਦੂਸਰੇ ਰਿਸਪੈਕਟ ਕਰਦੇ ਆ ਤਾਂ ਤੁਸੀਂ ਵੀ ਕਰੋ, ਉਹਦੇ 'ਚ ਕੋਈ ਦੁਚਿੱਤੀ ਨਹੀਂ ਹੈ, ਕੋਈ ਉਹਦੇ 'ਚ ਦੁਬਿਧਾ ਨਹੀਂ। ਪਰ ਆਹ ਜਿਹੜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਇਹ ਤੇ ਇੱਕ ਤਰ੍ਹਾਂ ਨਾਲ ਥੋਪਿਆ ਜਾ ਰਿਹਾ, ਜਿਹੜਾ ਕਿ ਗਲਤ ਹੈ। ਡੈਮੋਕ੍ਰੇਸੀ 'ਚ ਚੀਜ਼ਾਂ ਥੋਪੀਆਂ ਨਹੀਂ ਜਾਂਦੀਆਂ। ਡੈਮੋਕ੍ਰੇਸੀ 'ਚ ਹਰੇਕ ਬੰਦੇ ਨੂੰ ਆਜ਼ਾਦੀ ਦਿੱਤੀ ਜਾਂਦੀ ਹੈ ਕਿ ਹਾਂ ਠੀਕ ਹੈ, ਜੇ ਤੂੰ ਮੰਨਦਾ ਤਾਂ ਠੀਕ ਹੈ, ਪਰ ਤੂੰ ਨਿਰਾਦਰ ਵੀ ਨਾ ਕਰ। ਜੇ ਕੋਈ ਨਿਰਾਦਰ ਨਹੀਂ ਕਰਦਾ, ਆਪਣੇ ਮੁਤਾਬਕ ਆਪਣੇ ਦੇਸ਼ ਦੀ ਇੱਜ਼ਤ ਕਰਦਾ ਜਾਂ ਆਪਣੇ ਦੇਸ਼ ਦੀ ਆਲੋਚਨਾ ਕਰਦਾ, ਤਾਂ ਉਹਨੂੰ ਕਰਨ ਦੇਣਾ ਚਾਹੀਦਾ ਹੈ ਜੀ। ਅਗਲੇ ਕਾਲਰ ਨੇ ਤਰਲੋਚਨ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਜੀ ਵੀ ਅਸੀਂ, ਮੇਰਾ ਪਿੰਡ ਹੈ ਜਮਸ਼ੇਰ ਜੀ। ਜੀ ਸਵਾਲ ਪੁੱਛੋ ਜੀ। ਤੇ ਅਸੀਂ ਉਹ ਮਕਾਨ ਢਾਹ ਬੈਠੇ ਆ, ਇਹ ਨਾ ਹੋਵੇ ਬੈਂਕ ਵਾਲੇ ਪੈਸੇ ਹੀ ਨਾ ਦੇਣ। ਹਾਂਜੀ, ਮਕਾਨ ਦੁਬਾਰਾ ਲੱਗੇ ਆ ਬਣਾਉਣ ਉੱਥੇ ਤੇ ਹੁਣ? ਹਾਂਜੀ 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 ਹਾਂਜੀ। ਕੀ ਤੁਹਾਡਾ ਖਾਤਾ ਯੈਸ ਬੈਂਕ 'ਚ? ਆ ਬੈਂਕ ਆਫ ਇੰਡੀਆ 'ਚ ਆ ਜੀ। ਅੱਛਾ, ਫਿਰ ਨਹੀਂ, ਬੈਂਕ ਆਫ ਇੰਡੀਆ 'ਚ ਕੋਈ ਖਤਰਾ ਨਹੀਂ, ਮੇਰਾ ਵੀ ਉਹਦੇ 'ਚ ਘਬਰਾਓ ਨਾ, ਇਕੱਠੇ ਡੁੱਬਾਂਗੇ ਜਦੋਂ ਇਹ ਉਦਾਂ ਵੈਸੇ ਮਿੰਟੂ ਜੀ ਡਰ ਤਾਂ ਬਹੁਤ ਆ। ਹਾਂਜੀ, ਮੇਰੇ ਕੋਲ ਤੁਹਾਡੇ ਜਿੰਨੇ ਨਹੀਂ ਹੋਣੇ, ਮੇਰੇ ਕੋਲ ਤੇ ਕੁਝ ਹਜ਼ਾਰ ਹੁੰਦੇ ਆ, ਮੈਂ ਤੇ ਚੱਲ ਵੀ ਲਊਂਗਾ। ਤੇ ਖੈਰ, ਬੈਂਕ ਆਫ ਇੰਡੀਆ ਬਹੁਤ ਵੱਡਾ ਬੈਂਕ ਹੈ ਜੀ, ਔਰ ਇਸ ਟਾਈਮ ਵਧੀਆ ਪਰਫਾਰਮੈਂਸ ਵਾਲਾ ਬੈਂਕ ਆ। ਬੈਂਕ ਆਫ ਇੰਡੀਆ ਤੁਸੀਂ ਚੁਣਿਆ ਨਾ, ਬੈਂਕ ਆਫ ਇੰਡੀਆ ਬਹੁਤ ਵਧੀਆ ਇਸ ਟਾਈਮ ਪਰਫਾਰਮ ਕਰ ਰਿਹਾ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਦੋਂ ਮੱਧ ਪ੍ਰਦੇਸ਼ ਦੀ ਇਲੈਕਸ਼ਨ ਦੇ ਵਿੱਚ ਕਹਿੰਦੇ 100 ਕਰੋੜ ਰੁਪਈਆ ਦੇਣਾ, ਇਹ ਪੈਸੇ ਜਿਹੜੇ ਪਿੱਛੇ ਜੇ ਬੈਂਕਾਂ ਨੋਟ ਹੁੰਦੀਆਂ ਸੀ, ਉਹ ਬੈਂਕਾਂ ਵਾਲਿਆਂ ਨੇ ਸਾਰੇ ਪੈਸੇ ਬੀਜੇਪੀ ਵਾਲਿਆਂ ਨੂੰ ਦੇ ਦਿੱਤੇ। ਇਹ ਆਪ ਰਟਾਉਂਦੇ ਹੁੰਦੇ ਸੀਗੇ। ਲੇਕਿਨ ਉਹਦੇ ਦੂਜੀ ਗੱਲ ਇਹ ਜੀ, ਕਨਈਆ ਕੁਮਾਰ ਵੀ ਇੱਥੇ ਮੱਧ ਪ੍ਰਦੇਸ਼ ਲਈ ਆ। ਦੋ ਗੱਲਾਂ ਦੱਸੋ। ਹਾਂਜੀ, ਕੀ ਕਿਹਾ ਨਾ? ਕਨਈਆ ਕੁਮਾਰ ਕੀ ਕਹਿੰਦੇ ਤੁਸੀਂ? ਹਾਂਜੀ, ਕਨਈਆ ਕੁਮਾਰ ਦਾ ਕੀ ਪੁੱਛਿਆ? ਕਨਈਆ ਕੁਮਾਰ ਵੀ ਮੈਂ ਵੀ ਉਹ ਵੀ ਮੱਧ ਪ੍ਰਦੇਸ਼ ਲਈ ਆ, MP ਦਾ ਹੈ ਉਹ। ਕਨਈਆ ਕੁਮਾਰ ਤਾਂ ਮਿੰਟੂ ਜੀ ਬਿਹਾਰ ਦਾ ਜੀ। ਕਨਈਆ ਕੁਮਾਰ ਆਈ ਥਿੰਕ ਬੈਂਕਾਂ ਨੂੰ ਲੈ ਕੇ ਹੀ ਉਹਨਾਂ ਦਾ ਦੂਜਾ ਜਿਹੜਾ ਉਹ ਸਵਾਲ ਸੀਗਾ ਵੀ ਪਹਿਲੋਂ ਵੀ ਜੇ ਕਿਤੇ ਇਦਾਂ ਦਾ ਹੁੰਦਾ ਸੀ ਤਾਂ ਉਦੋਂ ਸ਼ਾਇਦ ਲੋਕਾਂ ਦਾ ਬਚਾਅ ਸੀ, ਹੁਣ ਪਰ ਜ਼ਿਆਦਾ ਬੁਰੇ ਹਾਲ ਆ ਜੀ। ਅਗਲੇ ਜਿਹੜੇ ਹਾਂਜੀ ਨਹੀਂ, ਮੈਂ ਉਹ ਬੈਂਕਾਂ ਦਾ ਤਾਂ ਦੇਖੋ ਗੱਲ ਇਹ ਆ ਕਿ ਹਰੇਕ ਮੁਲਕ ਦੇ ਵਿੱਚ ਇਸ ਤਰ੍ਹਾਂ ਆਉਂਦਾ ਹੀ ਆ। ਅਮਰੀਕਾ ਦੇ ਵਿੱਚ 2008 ਦੇ ਰਿਸੈਸ਼ਨ ਦੇ ਵਿੱਚ ਇਸ ਤਰ੍ਹਾਂ ਹੋਇਆ ਆਲਰੇਡੀ। ਤਾਂ ਇਹ ਗੱਲ ਇਹ ਆ ਕਿ ਚੀਜ਼ਾਂ ਨੂੰ ਜੇ ਤੁਸੀਂ ਜਿੰਨੀ ਜਲਦੀ ਸਵੀਕਾਰ ਕਰ ਲੋਗੇ, ਮੰਨ ਲਓਗੇ ਕਿ ਹਾਂ ਯਾਰ ਗਲਤ ਹੋ ਰਿਹਾ, ਸਾਥੋਂ ਗਲਤੀ ਹੋ ਗਈ ਆ, ਤਾਂ ਫਿਰ ਉਨੀ ਜਲਦੀ ਤੁਸੀਂ ਠੀਕ ਕਰਨ ਵਾਲੇ ਮੋੜ 'ਚ ਚਲੇ ਜਾਓਗੇ। ਜਦ ਤੱਕ ਤਾਂ ਤੁਸੀਂ ਮੰਨ ਹੀ ਨਹੀਂ ਰਹੇ, ਤਾਂ ਫਿਰ ਤਦ ਤੱਕ ਤੁਹਾਡੇ ਕੋਲ ਠੀਕ ਕਰਨ ਦੀ ਗੁੰਜਾਇਸ਼ ਕਿੱਥੇ ਅਸੀਂ ਰਖਾ ਸਕਦੇ ਹਾਂ ਕਿ ਹਾਂ ਭਾਈ ਗੁੰਜਾਇਸ਼ ਹੈ। ਪਹਿਲਾਂ ਤਾਂ ਮੰਨੋ ਨਾ ਕਿ ਹਾਂ ਭਾਈ ਅਸੀਂ ਆਪਣਾ ਜਿਹੜਾ ਟੀਕਾ ਲਾਇਆ ਸੀਗਾ ਉਹ ਲਾਤਾ ਗਲਤ, ਉਹ ਹੋ ਗਿਆ ਰਿਐਕਸ਼ਨ। ਜਿਵੇਂ ਆਪਾਂ ਪਿੰਡਾਂ 'ਚ ਪੁਰਾਣੇ 'ਚ ਕਹਿੰਦੇ ਨਾ ਰਿਐਕਸ਼ਨ ਹੋ ਗਿਆ,
ਟੀਕਾ ਲਾਇਆ ਦਾ, ਫਲਾਣੇ ਨੂੰ ਰਿਐਕਸ਼ਨ ਹੋ ਗਿਆ। ਤਾਂ ਇਹ ਹੁਣ ਰਿਐਕਸ਼ਨ ਹੋ ਗਿਆ, ਹੁਣ ਤੁਸੀਂ ਕਿਸੇ ਹੋਰ ਡਾਕਟਰ ਤੋਂ ਸਲਾਹ ਲੈ ਲਓ ਕਿ ਯਾਰ ਸਾਥੋਂ ਟੀਕਾ ਲੱਗ ਗਿਆ ਗਲਤ, ਤੇ ਇਹਦਾ ਇਲਾਜ ਕਿਸ ਤਰ੍ਹਾਂ ਕਰੀਏ। ਜੀ ਅਗਲੇ ਕਾਲਰ ਨੇ ਪਰਮਵੀਰ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜਵੇਦ ਬੋਲਦਾ ਸੈਕਰਾਮੈਂਟੋ ਤੋਂ। ਓਕੇ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਪੁੱਛਣਾ ਸੀ ਪਰਮਵੀਰ ਬਾਦਲ ਕਿ ਦਿੱਲੀ ਵਾਲਾ ਜਿਹੜਾ ਵਾਕਿਆ ਹੋਇਆ ਉਹਦੇ ਕੋਈ ਕਾਤਲਾਂ ਨੂੰ ਫੜਿਆ, ਜਾਂ ਉਹ ਜਿਹੜਾ ਕੋਈ MP ਪਹਿਲੇ ਨਾਅਰੇ ਮਾਰ ਰਿਹਾ ਸੀ ਉਹਨਾਂ ਨੂੰ ਕੋਈ ਉਹਦੇ ਖਿਲਾਫ ਕਾਰਵਾਈ ਹੋਈ ਹੈ? ਤਾਂ ਹਰ ਸਾਨੂੰ ਝਗੜਾ ਲੱਗ ਰਿਹਾ ਬਸ। ਵੈਸੇ ਤਾਂ ਜਵੇਦ ਜੀ ਪਹਿਲਾਂ ਤਾਂ ਧਿਆਨ ਨਾਲ ਸੁਣਿਆ ਕਰੋ, ਇਹ ਮਿੰਟੂ ਗੁਰੂਸਰੀਆ ਜੀ ਨੇ, ਸੋ ਉੱਦਾਂ ਵੈਸੇ ਮਿੰਟੂ ਜੀ ਦੱਸ ਦਿਓ ਇਸ ਖਬਰ ਦੇ ਉੱਤੇ। ਹਾਂਜੀ, ਨਹੀਂ ਹਾਲੇ ਤੱਕ ਕਿਸੇ ਨੂੰ ਨਹੀਂ ਫੜਿਆ, ਤੇ ਮੈਂ ਪਹਿਲੇ ਦਿਨ ਤੋਂ ਸਟੇ ਬਣ ਕੇ ਇਹੀ ਗੱਲ ਕਹਿ ਰਿਹਾ ਕਿ ਪਤਾ ਨਹੀਂ ਕਿਉਂ 54-55 ਜਾਨਾਂ ਚਲੇ ਗਈਆਂ, ਲੱਖਾਂ ਕਰੋੜਾਂ ਦਾ ਉੱਥੇ ਨੁਕਸਾਨ ਹੋਇਆ, ਲੋਕ ਭੈਜ਼ਦਾ ਨੇ, ਮੁਸਲਮਾਨ ਵਰਗ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ, ਉਹਨਾਂ ਦੇ ਧਾਰਮਿਕ ਸਥਾਨ ਕੋਈ 20 ਦੇ ਕਰੀਬ ਦੱਸ ਰਿਹਾ ਕਿ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇੱਕ ਵੀ ਹਿੰਦੂ ਧਰਮ ਦੇ ਸਥਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਇੱਕ ਵੀ। ਮਤਲਬ ਕਿ ਹਾਂ, ਮੈਂ ਇਹ ਗੱਲ ਮੰਨਦਾ, ਮੈਂ ਉਸ ਟਾਈਮ ਤੇ ਅੱਜ ਵੀ ਇੱਕ ਰੇਡੀਓ ਤੇ ਮੇਰੀ ਕਾਫੀ ਬਹਿਸ ਵੀ ਹੋਈ ਇਸ ਚੀਜ਼ ਨੂੰ ਲੈ ਕੇ ਕਿ ਪਹਿਲੇ ਦਿਨ ਕਲੈਸ਼ ਦੋਨਾਂ ਪਾਸਿਓਂ ਹੋਏ ਆ। ਜਿਹੜੇ ਪਹਿਲੇ ਦਿਨ ਦੇ ਟਕਰਾਅ ਸੀਗੇ ਉਹ ਦੋ ਪਾਸੜ ਸੀਗੇ, ਉਸ ਤੋਂ ਬਾਅਦ 2 ਦਿਨ ਪੁਲਿਸ ਵੀ ਨਾਲ ਰਲ ਗਈ, ਮਸ਼ੀਨਰੀ ਵੀ ਰਲ ਗਈ, ਤਾਂ ਮੁਸਲਮਾਨਾਂ ਦਾ ਉੱਥੇ ਘਾਣ ਹੋਇਆ। ਹੁਣ ਗੱਲ ਇਹ ਆ ਕਿ ਯੋਗੀ ਆਦਿੱਤਿਆਨਾਥ ਦੇ ਰਾਜ ਦੇ ਵਿੱਚ ਉੱਥੇ ਕੀ ਚੱਲਦਾ ਪਿਆ ਕਿ ਜਿਹੜੇ ਲੋਕ ਕਥਿਤ ਤੌਰ ਤੇ ਦੋਸ਼ੀ ਨੇ, ਮਤਲਬ ਕਿ ਜਿਹੜੀ ਉੱਥੇ ਵਾਇਲੈਂਸ ਹੋਈ ਸੀਗੀ, ਤੁਹਾਨੂੰ ਚੇਤਾ ਹੋਣਾ ਨਾ UP ਦੇ ਵਿੱਚ CA ਦੇ ਚੱਕਰ ਦੇ ਵਿੱਚ, ਤਾਂ ਉਹਨਾਂ ਨੇ ਕੀ ਕੀਤਾ ਪਿਆ ਕਿ ਜਿਹੜੇ ਨਾਮਜ਼ਦ ਬੰਦੇ ਆ, ਹਾਲੇ ਕਾਨੂੰਨ ਨੇ ਕੋਈ ਸਜ਼ਾ ਨਹੀਂ ਸੁਣਾਈ ਉਹਨਾਂ ਨੂੰ, ਤਾਂ ਚੱਕ ਕੇ ਕੰਧਾਂ ਤੇ ਉਹਨਾਂ ਦੀਆਂ ਤਸਵੀਰਾਂ ਲਾ ਦਿੱਤੀਆਂ ਜਨਤਕ ਤੌਰ ਤੇ ਕਿ ਇਹ ਬੰਦਿਆਂ ਨੂੰ ਤਸਵੀਰਾਂ ਲਾ ਕੇ ਕਿਹਾ ਜਾ ਰਿਹਾ ਕਿ ਇਹ ਬੰਦਿਆਂ ਨੂੰ ਅਸੀਂ ਹਦਾਇਤ ਕਰ ਰਹੇ ਹਾਂ ਕਿ ਇੰਨੇ ਚਿਰ ਤੱਕ ਇਹ ਮੁਆਵਜ਼ਾ ਦੇ ਦਿਓ ਜਿਹੜਾ ਇਹਨਾਂ ਨੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ, ਨਹੀਂ ਤੇ ਕਾਰਵਾਈ ਕਰਾਂਗੇ। ਦੇਖੋ ਹਾਲੇ ਤੱਕ ਕਾਨੂੰਨ ਨੇ ਉਹਨਾਂ ਨੂੰ ਕੋਈ ਦੋਸ਼ੀ ਕਰਾਰ ਨਹੀਂ ਦਿੱਤਾ। ਫਿਰ ਤੁਸੀਂ ਕਿਸੇ ਰੈਵਨਿਊ ਵਿਭਾਗ ਦੇ ਕਿਸੇ ਅਧਿਕਾਰੀ ਤੋਂ ਮੁੱਲ ਨਹੀਂ ਪਵਾਇਆ ਪ੍ਰਾਪਰਟੀ ਦਾ, ਤੁਸੀਂ ਕਹਿੰਦੇ ਕਿ ਦਿਓ ਪੈਸੇ। ਔਰ ਦੂਜੇ ਪਾਸੇ ਹਾਲੇ ਤੱਕ ਤੁਸੀਂ ਦਿੱਲੀ ਦੇ ਮੁੱਖ ਸਾਜ਼ਿਸ਼ਕਰਤਾ ਜਿਹੜੇ ਉਹਨਾਂ ਤੱਕ ਹੀ ਨਹੀਂ ਪਹੁੰਚ ਸਕੇ। ਉਹ ਛੱਡੋ, ਜਿਹੜੇ ਹਿਟਰ ਸਪੀਚ ਕਰਦੇ ਰਹੇ ਆ, ਜਿਹੜੇ ਲੋਕਾਂ ਨੂੰ ਭੜਕਾਉਂਦੇ ਹੀ ਰਹੇ ਆ, ਚਾਹੇ ਕੋਈ ਮੁਸਲਮਾਨ ਹੋਵੇ ਚਾਹੇ ਕੋਈ ਹਿੰਦੂ ਹੋਵੇ, ਤੁਸੀਂ ਉਹਨਾਂ ਦੇ ਵਿੱਚ ਹੀ ਫਰਕ ਕੱਢ ਕੇ ਉੱਥੋਂ ਤੱਕ ਨਹੀਂ ਪਹੁੰਚ ਸਕੇ। ਕਪਿਲ ਮਿਸ਼ਰਾ ਦਾ ਜਿੱਦਾਂ ਜ਼ਿਕਰ ਆ, ਪ੍ਰਵੇਸ਼ ਵਰਮਾ ਦਾ, ਕਿ ਜਿਨ੍ਹਾਂ ਨੇ ਮਤਲਬ ਕਿ ਇਹ ਨਹੀਂ ਹੁੰਦਾ ਕਿ ਦੰਗਾ ਜਿਹੜਾ ਉਹ ਯਕਦਮ ਹੋ ਜਾਂਦਾ ਹੈ। ਇੱਕ ਗੱਲ ਯਾਦ ਰੱਖਿਓ, ਦੰਗਾ ਕਦੇ ਇੱਕਦਮ ਨਹੀਂ ਹੁੰਦਾ। ਦੰਗੇ ਤੋਂ ਪਹਿਲਾਂ ਦੰਗੇ ਦਾ ਮੁੱਢ ਬੰਨਿਆ ਜਾਂਦਾ, ਪੜੋਲ ਬੰਨਿਆ ਜਾਂਦਾ, ਔਰ ਉਹ ਮੁੱਢ ਇਹਨਾਂ ਦੇ ਮੰਤਰੀ ਆ ਜਿਹੜੇ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ, ਮੈਂਬਰ ਪਾਰਲੀਮੈਂਟ, ਕਪਿਲ ਮਿਸ਼ਰਾ, ਇਹਨਾਂ ਨੇ ਬਹੁਤ ਦਿਨ ਪਹਿਲਾਂ ਬੰਨ ਦਿੱਤਾ। ਔਰ ਅਮਿਤ ਸ਼ਾਹ ਜਿਹੜਾ ਕਹਿੰਦਾ ਸੀਗਾ ਕਿ ਇੱਥੋਂ ਤੁਸੀਂ ਬਟਨ ਨੱਪਿਓ ਤੇ ਕਰੰਟ ਜਿਹੜਾ ਸ਼ਹੀਨ ਬਾਗ ਤੱਕ ਜਾਵੇ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਹਿਲਾਂ ਸ਼ੁਰੂ ਤੋਂ ਲੈ ਕੇ ਵੇਖ ਕੇ ਜੇ ਚੱਲਣ ਤੇ ਆਸਾਨੀ ਦੇ ਨਾਲ ਉਹਨਾਂ ਬੰਦਿਆਂ ਤੱਕ ਪਹੁੰਚਿਆ ਜਾ ਸਕਦਾ। ਔਰ ਇਹ ਭੀੜਾਂ ਕੌਣ ਲਿਆਇਆ, ਹੈਲਮਟਾਂ ਕਿਹਨੇ ਦਿੱਤੀਆਂ, ਅਸਲਾ ਕਿਹਨੇ ਵੰਡਿਆ, ਪੁਲਿਸ ਦੇ ਹੱਥ ਕਿੰਨੇ ਬੰਨੇ, ਮੇਰੇ ਖਿਆਲ ਦੇ ਨਾਲ ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਬਹੁਤ ਨੇੜੇ ਪਤਾ ਲੱਗ ਜਾਂਦਾ ਕਿ ਕੀ ਕੁਛ ਹੋਇਆ ਉੱਥੇ। ਔਰ ਜਦੋਂ ਕੀਤਾ ਇਹਨਾਂ ਨੇ ਆ ਤੇ ਫਿਰ ਇਹਨਾਂ ਨੂੰ ਫੜੂਗਾ ਕੌਣ? ਜੀ ਬਿਲਕੁਲ ਇਹੀ ਤਾਂ ਗੱਲ ਆ। ਹੁਣ ਕਿੰਨੀ ਵੀਡੀਓ ਘੁੰਮ ਰਹੀ ਜਿਸ ਦੇ ਵਿੱਚ ਪੁਲਿਸ ਵਾਲੇ ਜਿਹੜੇ ਆ ਖੁਦ ਜਿਹੜੇ ਪੱਥਰ ਮਾਰਨ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਉਹ ਸਾਰਾ ਕੁਛ ਉਹ ਕਰ ਰਹੇ ਆ, ਤੇ ਬਾਹਰ ਵੀ ਜਿਹੜਾ ਇਹ ਚੀਜ਼ਾਂ ਦਾ ਜਿਹੜਾ ਹੁਣ ਬਹੁਤ ਜ਼ਿਆਦਾ ਨਖੇਦੀ ਜਿਹੜਾ ਕੌਮਾਂਤਰੀ ਪੱਧਰ ਦੇ ਉੱਤੇ ਇਸ ਦੀ ਜਿਹੜੀ ਹੋ ਰਹੀ ਆ, ਪਰ ਉੱਥੇ ਦੇ ਜਿਹੜੇ ਹਾਕਮ ਨੇ, ਸ਼ਾਸਕ ਨੇ, ਉਹਨਾਂ ਦੇ ਕੰਨ ਦੇ ਉੱਤੇ ਜੂਨ ਜਿਹੜੀ ਉਹ ਸਰਕਦੀ ਨਜ਼ਰ ਨਹੀਂ ਆ ਰਹੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਮਿੰਟੂ ਜੀ ਜੁੜੇ ਨੇ, ਕਰਮਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੇਰਾ ਸਵਾਲ ਇਹ ਸੀਗਾ ਵੀ ਜਦੋਂ ਭਾਜੀ ਕਹਿ ਗਏ ਨਾ ਵੀ ਜੈ ਹਿੰਦ ਕਰਦੇ ਹੁੰਦੇ ਸੀ, ਤੇ ਅਸੀਂ ਵੀ ਗਾਣੇ ਗਾਉਂਦੇ ਰਹੇ 7ਵੀਂ 8ਵੀਂ ਜੇ ਨੌਜਵਾਨੋ ਭਾਰਤ ਕੀ ਤਕਰੀਰ ਬਣਾ ਲਓ, ਫੂਲੋਂ ਕੇ ਇਸ ਗੁਲਸ਼ਨ ਕੋ ਕਾਂਟੋਂ ਮੇਂ ਖਿਲਾ ਦੋ। ਪਰ ਉਹ ਟਾਈਮ ਜਿੱਦਾਂ ਯਾਦ ਆਉਂਦਾ ਕਈ ਵਾਰੀ, ਤੇ ਉਹਦੇ ਵਿੱਚ ਮਤਲਬ ਮੈਂ ਸੋਚਦਾ ਨਾ ਕਈ ਵਾਰੀ ਤੇ ਬਈ ਜਿੱਦਾਂ ਗੋਰਿਆਂ ਦਾ ਰਾਜ ਨਹੀਂ ਵਧੀਆ ਸੀ, ਕਿ ਜਦੋਂ ਗੋਰਿਆਂ ਦੇ ਰਾਜ 'ਚ ਇੱਦਾਂ ਦਾ ਨਹੀਂ ਸੀ ਜਿਹੜਾ ਅੱਜ ਦੀ ਭਾਰਤੀ ਜਨਤਾ ਪਾਰਟੀ ਕਰ ਰਹੀ ਆ, ਕਿ ਉਹਦੇ ਵਿੱਚ ਗੋਰੇ ਉਹਨੂੰ ਬੰਦੇ ਨੂੰ ਕੁਝ ਕਹਿੰਦੇ ਸੀ ਜਿਹੜਾ ਬੰਦਾ
ਨਹੀਂ ਉਹ ਵੀ ਮਾੜਾ ਸੀਗਾ ਤੇ ਇਹ ਵੀ ਮਾੜਾ ਆ। ਸਿੱਧਾ ਕਹੋ, ਇਹ ਨਾ ਕਹੋ ਵੀ ਦੋਨੋਂ ਮਾੜਿਆਂ ਦੇ ਵਿੱਚ ਇੱਕ ਮਾੜਾ ਚੰਗਾ ਆ। ਨਹੀਂ, ਪਰ ਉਹ ਇੰਨਾ ਨਹੀਂ ਸੀ ਜਿਹੜਾ ਵੀ ਅੱਜ ਦੇ ਜ਼ਮਾਨੇ ਹੋ ਰਿਹਾ, ਜੋ ਮਰਜ਼ੀ ਕਰੋ, ਜੋ ਮਰਜ਼ੀ ਕਰੋ। ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਕਿਸੇ ਦੇ ਗੁਲਾਮ ਬਣ ਕੇ ਜਿਹੜਾ ਰਹਿਣਾ। ਇਹ ਨਹੀਂ ਹੁੰਦਾ ਵੀ ਜੇ ਇੱਕ ਤੁਹਾਨੂੰ ਥੋੜਾ ਜਿਹਾ ਠੀਕ ਰੱਖਦਾ ਤੇ ਤੁਸੀਂ ਗੁਲਾਮੀ ਜਿਹੜੀ ਉਹ ਕਬੂਲ ਕਰ ਲਓ। ਇੱਥੇ ਜਿਹੜੀ ਕਿਤੇ ਨਾ ਕਿਤੇ ਮਾਤ ਖਾ ਜਾਂਦੇ ਆਪਾਂ। ਗੁਲਾਮੀ ਕਿਸੇ ਦੀ ਵੀ ਜਿਹੜੀ ਉਹ ਚੰਗੀ ਰਾਜ ਦੀ ਗੱਲ ਕਰਦਾ ਵੀ ਜਿੱਦਾਂ ਉਹ ਰਾਜ ਦੇ ਵਿੱਚ ਮਤਲਬ ਇਦਾਂ ਸੀ ਵੀ ਚਲੋ ਜਿਹੜਾ ਬਗਾਵਤ ਕਰਦਾ ਸੀਗਾ, ਪਰ ਅੱਜ ਦੇ ਜ਼ਮਾਨੇ 'ਚ ਬਗਾਵਤ ਕਰਨ ਵਾਲੇ ਬੰਦੇ ਪਤਾ ਨਹੀਂ ਕੁਛ ਇਹਨਾਂ ਜਾਣਖਿਆ ਨਹੀਂ ਕਿ ਯੰਗ ਜਨਰੇਸ਼ਨ ਵਿੱਚ ਪਤਾ ਨਹੀਂ ਕੀ ਆ। ਨਹੀਂ ਜੀ, ਸਵਾਲ ਸੀਗਾ ਵੀ ਇਹ ਇੰਨਾ ਫਰਕ ਕਿੱਦਾਂ ਆ ਗਿਆ ਜੀ। ਗੱਲ ਇਹ ਆ ਵੀ ਮਸ਼ੀਨਰੀ ਉਹਨਾਂ ਦੀ ਸਟਰੋਂਗ ਹੋ ਗਈ, ਜਿਹੜੇ ਵਿਰੋਧੀਆਂ ਨੂੰ ਨੱਪਣ ਵਾਲਿਆਂ ਦੀ। ਇਹ ਇੱਕ ਜਿਹੜੀ ਵੱਡੀ ਜਿਹੜੀ ਜ਼ਿਆਦਾ ਪ੍ਰੋਬਲਮ ਆ, ਇਹਨਾਂ ਦੇ ਕੰਟਰੋਲ ਦੇ ਵਿੱਚ ਜ਼ਿਆਦਾ ਆ। ਦੇਖਣ ਨੂੰ ਉਹਨਾਂ ਵਰਗੇ ਲੱਗਦੇ ਆ। ਉਹ ਜਿਹੜੇ ਦੂਜੇ ਸੀ, ਉਹ ਜਿਹੜੇ ਫਰੰਗੀ ਜਿਨ੍ਹਾਂ ਨੂੰ ਆਖਿਆ ਜਾਂਦਾ ਸੀ, ਉਹ ਦੂਰੋਂ ਦਿਖ ਜਾਂਦੇ ਸੀ ਵੀ ਇਹ ਵਿਰੋਧੀ ਆ। ਇਹਦੇ ਵਿੱਚ ਹੁਣ ਦੇਖਣ ਵਾਲੇ ਜਿਹੜੇ ਆ ਉਹ ਆਪਣੇ ਵਰਗੇ ਲੱਗਦੇ ਆ, ਗੱਲਾਂ ਵੀ ਉਦਾਂ ਦੀਆਂ ਮਾਰ ਜਾਂਦੇ ਆ ਤੇ ਬਾਅਦ ਦੇ ਵਿੱਚ ਉਹ ਅੰਦਰੋਂ ਹੀ ਜਿਹੜਾ ਉਹ ਰਗੜਾ ਲਾ ਜਾਂਦੇ ਆ। ਜੀ ਮਿੰਟੂ ਜੀ। ਬਿਲਕੁਲ, ਉਹ ਵੀ ਬਹੁਤ ਅਹਿਸਾਸ ਕਰਵਾਉਂਦੇ ਸਨ ਗੁਲਾਮੀ ਦਾ। ਤੇ ਉਹ ਤੁਹਾਨੂੰ ਪਤਾ ਹੀ ਹੈ ਨਾ, ਅੰਮ੍ਰਿਤਸਰ ਦੇ ਵਿੱਚ ਸੜਕ ਵੀ ਹੈਗੀ ਹੈ ਜਿੱਥੇ ਗੋਡਿਆਂ ਪਰ ਨਹਾਉਣਾ ਪੈਂਦਾ ਸੀਗਾ ਜਦੋਂ ਅੰਗਰੇਜ਼ ਕੋਈ ਲੰਘਦਾ ਸੀਗਾ। ਤਾਂ ਖੈਰ ਉਹ ਸਮਾਂ ਵੀ ਸਹੀ ਗੁਲਾਮੀ ਵਾਲਾ ਸੀਗਾ। ਤੇ ਆਹ ਜਿਹੜਾ ਸਮਾਂ ਹੈ, ਇਹਦੇ ਵਿੱਚ ਸਾਡੇ ਕੋਲ ਆਜ਼ਾਦੀ ਹੈ ਪਰ ਪੂਰਨ ਆਜ਼ਾਦੀ ਨਹੀਂ ਹੈ। ਲੋਕਤੰਤਰ ਹੈ ਪਰ ਪੂਰਨ ਲੋਕਤੰਤਰ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਧਰਮ ਨਿਰਪੱਖਵਾਦੀ ਹੈ ਮੁਲਕ ਸਾਡਾ, ਪਰ ਪੂਰਨ ਤੌਰ ਤੇ ਨਹੀਂ ਹੈ। ਪੂਰਨ ਤੌਰ ਤੇ ਜੇ ਅਸੀਂ ਬਣਾਉਣਾ ਤਾਂ ਸਾਨੂੰ ਦੇਖੋ, ਮੈਂ ਸਮਝਦਾ ਕਿ ਇਸ ਸਮੇਂ ਜਿਹੜਾ ਮਹੱਤਵਪੂਰਨ ਰੋਲ ਬਣਦਾ ਹੈ, ਔਰ ਮੈਂ ਬਹੁਤ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਿਹਾ, ਔਰ ਮੇਰੀ ਚਰਚਾ ਵੀ ਹੁੰਦੀ ਰਹਿੰਦੀ ਆ, ਮੇਰੇ ਦੋਸਤ ਹੈ ਜਿਹੜੇ ਹਿੰਦੂ ਦੋਸਤ ਆ, ਤਾਂ ਇੱਥੇ ਹਿੰਦੂਆਂ ਦਾ ਰੋਲ ਬਹੁਤ ਅਹਿਮ ਹੋ ਜਾਂਦਾ ਹੈ। ਕਿਉਂਕਿ ਮੁਸਲਮਾਨ ਤੇ ਸਿੱਖ ਉਹ ਤੇ ਆਪਸ ਦੇ ਵਿੱਚ ਬਿਲਕੁਲ ਇਸ ਟਾਈਮ ਕਲੋਜ਼ ਨੇ, ਨੇੜੇ ਆ। ਮਾਈਨੋਰਟੀਜ਼ ਨੂੰ ਸਮਝ ਆ ਗਈ ਆ ਕਿ ਦੇਖੋ ਅਸੀਂ ਅੱਡ ਅੱਡ ਹੋਵਾਂਗੇ ਤਾਂ ਕੁੱਟ ਖਾਵਾਂਗੇ, ਸਾਨੂੰ ਇੱਕ ਦੂਜੇ ਦੇ ਨਾਲ ਖੜਨਾ ਹੀ ਪਊਗਾ। ਤਾਂ ਉੱਥੇ ਕੁਛ ਨਹੀਂ ਹੈ। ਦਲਿਤ ਵੀ ਜਿਹੜੇ ਜੇ ਤੁਸੀਂ ਦੇਖੋਗੇ ਤਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਇੰਨੇ ਜ਼ਿਆਦਾ ਨਹੀਂ ਹੈ। ਸਵਰਨ ਜਾਤੀਆਂ OBC ਜਿੱਦਾਂ ਜੇ ਆਪਾਂ ਕਹੀਏ ਤਾਂ ਉਹ ਚਲੋ ਅੱਗੇ ਗੋਲਬੰਦੀ ਹੁੰਦੀ ਆ, ਉਹਦੇ ਵਿੱਚ ਕੁਛ ਦਲਿਤ ਵੋਟ ਬੈਂਕ ਵੀ ਵੰਡਿਆ ਜਾਂਦਾ। ਤਾਂ ਕੁੱਲ ਮਿਲਾ ਕੇ ਜੇ ਇਸ ਕਹਾਣੀ ਦਾ ਸਿੱਟਾ ਕੱਢਣਾ ਜਾਂ ਆਪਾਂ ਕਿਸੇ ਸਾਰਥਕ ਨਤੀਜੇ ਤੇ ਗੱਲ ਨੂੰ ਲਿਜਾਣਾ ਤਾਂ ਉਹ ਇਹੋ ਆ ਕਿ ਹਿੰਦੂ ਦਾ ਰੋਲ ਇੱਥੇ ਬਹੁਤ ਵੱਡਾ ਹੋ ਜਾਂਦਾ ਹੈ। ਹਿੰਦੂ ਨੂੰ ਵੇਖਣਾ ਪਵੇਗਾ ਕਿ ਕਿਸ ਤਰ੍ਹਾਂ ਇੱਕ ਬੱਚੇ ਨੂੰ WhatsApp ਗਰੁੱਪ ਦੇ ਵਿੱਚ ਪਹਿਲਾਂ ਐਡ ਕੀਤਾ ਜਾਂਦਾ, ਉਹ ਭਲਵਾਨੀ ਦੇ ਖਾੜੇ 'ਚ ਜਾਂਦਾ, ਉੱਥੋਂ ਨੂੰ ਹਟਾ ਕੇ ਦੂਸਰੇ ਪਾਸੇ ਲਾਇਆ ਜਾਂਦਾ। ਉਹਦੇ ਜ਼ਹਿਨ ਦੇ ਵਿੱਚ ਇੰਨਾ ਜ਼ਹਿਰ ਘੋਲ ਦਿੱਤਾ ਜਾਂਦਾ, ਉਹ ਰਿਵਾਲਵਰ ਚੱਕਦਾ ਤੇ ਜਾਮੀਆਂ 'ਚ ਪਹੁੰਚ ਜਾਂਦਾ, ਗੋਲੀ ਚਲਾ ਦਿੰਦਾ, ਜਿਹਦੀ ਉਮਰ ਵੀ ਹਾਲੇ 18 ਸਾਲ ਤੱਕ ਨਹੀਂ ਹੈ। ਤਾਂ ਇਹ ਹਿੰਦੂਆਂ ਨੂੰ ਵੇਖਣਾ ਪਏਗਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਇਸਲਾਮਿਕ ਜਹਾਦੀ, ਮੁਸਲਮਾਨ ਜਹਾਦੀ, ਤਾਂ ਤੁਹਾਡੇ ਬੱਚਿਆਂ ਨੂੰ ਇਹ ਕੀ ਬਣਾ ਰਹੇ ਆ? ਇਹ ਓਲੰਪੀਅਨ ਬਣਾ ਰਹੇ ਆ? ਕੀ ਤੁਸੀਂ ਚਾਹੁੰਦੇ ਹੋ ਕਿ ਜਹਾਦੀਆਂ ਦੇ ਮੁਕਾਬਲੇ ਤੁਹਾਡੇ ਬੱਚੇ ਜਹਾਦੀ ਬਣ ਜਾਣ? ਇਹ ਹਿੰਦੂਆਂ ਨੂੰ ਪਛਾਣਨਾ ਪਏਗਾ। ਜੇ ਉਹ ਇਸ ਰਾਜਨੀਤੀ ਨੂੰ ਨਕਾਰ ਦਿੰਦੇ ਆ, ਕਿਉਂਕਿ ਰਾਜਨੀਤੀ ਨੇ ਸਾਰੀ ਗੇਮ ਜਿਹੜੀ ਖੇਡਣੀ ਆ ਉਹ ਖੇਡਣੀ ਆ ਪਾਵਰ ਵਾਸਤੇ, ਤਾਂ ਜੇ ਉਸ ਪਾਵਰ ਤੋਂ ਇਹਨਾਂ ਨੂੰ ਇਹ ਲਾਂਭੇ ਕਰ ਦਿੰਦੇ ਆ ਹਿੰਦੂ, ਕਿਉਂਕਿ ਹਿੰਦੂਆਂ ਨੇ ਪਹੁੰਚਾਇਆ, ਜੇ ਉਹ ਗੱਲ ਸਮਝ ਜਾਂਦੇ ਆ ਕਿ ਸਾਡੀ ਪੀੜ੍ਹੀ ਨੂੰ, ਸਾਡੀ ਪਨੀਰੀ ਨੂੰ ਰੁਜ਼ਗਾਰ ਦੇਣ ਦੀ ਥਾਂ ਤੇ ਪਿਸਤੌਲ ਦੇ ਰਹੇ ਆ, ਤੇ ਉਹ ਦਿਨ ਵੀ ਦੂਰ ਨਹੀਂ ਫਿਰ ਸਮਝਿਆ ਜਾ ਸਕਦਾ ਜਿੱਦਣ ਪਿਸਤੌਲ ਦੀ ਥਾਂ ਤੇ ਇਹਨਾਂ ਦੇ ਲੱਕ ਦੇ ਨਾਲ ਬੰਬ ਬਣਵਾ ਦੇਣ, ਤਾਂ ਸਾਰੀ ਗੇਮ ਸੈੱਟ ਹੋ ਜੂਗੀ। ਸੋ ਕੁੱਲ ਮਿਲਾ ਕੇ ਰੋਲ ਜਿਹੜਾ ਉਹ ਇਸ ਵੇਲੇ, ਕਿਉਂਕਿ ਰਾਜਨੀਤੀ ਬਹੁ ਸੰਖਿਅਕਵਾਦ ਦੇ ਸਿਰ ਤੇ ਅੱਗੇ ਜਾ ਰਹੀ ਆ। ਹੁਣ ਅੰਗਰੇਜ਼ੀ ਚ ਬੋਲਦੇ ਆ ਨਾ ਤੁਸੀਂ ਸ਼ਬਦ ਇਹਨੂੰ, ਜਿਹੜਾ ਉਹ ਤੁਸੀਂ ਕਹਿ ਦਿਓ ਮੈਜੋਰੀਟੇਰੀਅਨਿਜ਼ਮ, ਪਤਾ ਨਹੀਂ ਕੀ ਹੁੰਦਾ ਹੈ ਨਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਹੁ ਸੰਖਿਅਕਵਾਦ ਦੇ ਸਿਰ ਤੇ ਜਿਹੜੀ ਇਹ ਅੱਗੇ ਜਾ ਰਹੀ ਹੈ ਰਾਜਨੀਤੀ, ਇਸ ਰਾਜਨੀਤੀ ਨੂੰ ਮੋੜਾ ਜੇ ਦਿੱਤਾ ਜਾ ਸਕਦਾ ਤਾਂ ਹਿੰਦੂ ਵੋਟ ਵੱਲੋਂ ਦਿੱਤਾ ਜਾ ਸਕਦਾ। ਜਦ ਹਿੰਦੂ ਦਾ ਰੋਲ ਵਧੀਆ ਢੰਗ ਨਾਲ ਪਲੇ ਹੋ ਗਿਆ, ਇਹ ਚੀਜ਼ਾਂ ਜਿਹੜੀਆਂ ਰੁਕ ਜਾਣਗੀਆਂ। ਜੀ, ਅਗਲੇ ਕਾਲਰ ਨੇ ਯਾਦਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਰਾਜਕਰਨ ਤੇ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇੱਕੋ ਹੀ ਆ, ਛੋਟਾ ਜਿਹਾ। ਇਹ ਕਰੋਨਾ ਵਾਇਰਸ ਦਾ ਤਾਂ ਬਹੁਤ ਰੌਲਾ ਪੈ ਰਿਹਾ। ਇੱਕ ਵਾਇਰਸ ਬਹੁਤ ਚਿਰ ਦਾ ਹਿੰਦੁਸਤਾਨ ਦੇ ਵਿੱਚ ਆ, ਉਹ ਹੈਗਾ ਪੋਲੀਟੀਕਲ ਲੀਡਰਾਂ ਦਾ, ਪੋਲੀਟੀਕਲ ਪਾਰਟੀਆਂ ਦਾ। ਇਹਦਾ ਵੀ ਕੋਈ ਰਿਸਰਚ ਦੀ ਖਾਤਰ ਗੌਰਮੈਂਟ ਨੇ ਕੋਈ ਬਜਟ ਇਸ ਨੂੰ ਰੋਕਣ ਦੇ ਖਾਤਰ ਕੀਤਾ, ਜਿਹੜੇ ਲੋਕਾਂ ਦੀਆਂ ਪੀੜ੍ਹੀਆਂ ਹੀ ਖਤਮ ਕਰੀ ਜਾ ਰਹੇ ਨੇ? ਜੋ ਵਾਇਰਸ ਖੁਦ ਆਪਣੇ ਖਿਲਾਫ ਕਰੂਗਾ ਰਿਸਰਚ ਜੀ, ਤੁਸੀਂ ਦੱਸੋ। ਉਹ ਐਂਟੀਵਾਇਰਸ ਕਦੋਂ ਬਣਾਓਗੇ ਭਾਜੀ? ਜਿਹੜਾ ਵਾਇਰਸ ਆ ਉਹ ਐਂਟੀਵਾਇਰਸ ਕਿਉਂ ਬਣਾਊਗਾ? ਨਹੀਂ, ਉਹ ਫਿਰ ਸਾਨੂੰ ਸੋਚਣਾ ਪਊਗਾ ਜੀ, ਸਾਨੂੰ ਇਹਦੀ ਖਾਤਰ ਕੋਈ ਨਾ ਕੋਈ ਮਤਲਬ ਆਪ ਰਿਸਰਚ ਕਰਨੀ ਪਊਗੀ। ਧੰਨਵਾਦ ਜੀ, ਥੈਂਕ ਯੂ ਜੀ। ਓਕੇ।
ਇਸ ਵਾਇਰਸ ਦਾ ਐਂਟੀਵਾਇਰਸ ਭਾਜੀ ਇਹੋ ਹੀ ਆ ਕਿ ਵੱਧ ਤੋਂ ਵੱਧ ਲੋਕ ਪੜ੍ਹਨ, ਜਾਗਰੂਕ ਹੋਣ, ਧਰਮਾਂ ਮਜ਼ਹਬਾਂ ਤੋਂ ਉੱਤੇ ਉੱਠ ਕੇ ਸੋਚਣ ਕਿ ਸਾਡੇ ਨਾਲ ਕੀ ਵਾਪਰ ਰਿਹਾ, ਸਾਨੂੰ ਕਿਸ ਤਰ੍ਹਾਂ ਦੀਆਂ ਨੀਤੀਆਂ ਦੇ ਕੇ ਗੁਲਾਮ ਬਣਾਇਆ ਜਾ ਰਿਹਾ, ਕਿਸ ਤਰ੍ਹਾਂ ਸਾਨੂੰ ਆਰੀ ਕੀਤਾ ਜਾ ਰਿਹਾ ਹੱਕਾਂ ਤੋਂ, ਹਕੂਕਾਂ ਤੋਂ। ਰਲ ਮਿਲ ਕੇ ਸਮੂਹਿਕ ਤੌਰ ਤੇ ਜਦੋਂ ਸਮਾਜ ਲੜਦਾ ਉਦੋਂ ਹੀ ਸਮਾਜਿਕ ਨਿਆਂ ਦਾ ਮੁੱਢ ਵੱਜਦਾ ਹੈ। ਤਾਂ ਸਮਾਜਿਕ ਨਿਆਂ ਤਦ ਹੀ ਮਿਲੇਗਾ ਪੋਲੀਟੀਕਲ ਸਿਸਟਮ ਤੋਂ ਜਦ ਸਾਡਾ ਸਮਾਜ ਇਕਜੁੱਟ ਹੋਏਗਾ, ਜਾਗਰੂਕ ਹੋਏਗਾ, ਪੜ੍ਹਿਆ ਲਿਖਿਆ ਹੋਏਗਾ, ਚੇਤਨ ਹੋਏਗਾ। ਜੀ ਜੀ ਬਿਲਕੁਲ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮੈਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੁੰਦਾ ਵੀ ਮੋਦੀ ਹੁਣੀ ਕਹਿੰਦੇ ਸੀ ਵੀ ਮੈਂ ਐਤਵਾਰ ਨੂੰ ਦੱਸਣਾ ਆ ਵੀ ਮੈਂ ਛੱਡ ਦੇਣਾ ਸਾਰਾ ਕੁਛ ਜਿਹੜਾ ਸੋਸ਼ਲ ਮੀਡੀਆ, ਹੋਰ ਵੀ ਕੋਈ ਛੱਡਣਗੇ ਜਾਂ ਇਕੱਲਾ ਸੋਸ਼ਲ ਮੀਡੀਆ ਹੀ? ਨਹੀਂ, ਇਹ ਤਾਂ ਪਤਾ ਨਹੀਂ ਕੀ ਗੱਲ ਹੈ। ਉੱਧਰ ਭਾਈ ਰਣਜੀਤ ਸਿੰਘ ਜੀ ਕਹਿੰਦੇ ਮੈਂ ਦੀਵਾਨ ਛੱਡ ਦੇਣੇ ਆ, ਉਹ ਕਹਿੰਦੇ ਆ ਕਿ ਅਸੀਂ ਸੋਸ਼ਲ ਮੀਡੀਆ ਪਲੇਟਫਾਰਮ ਛੱਡ ਦੇਣੇ ਆ। ਪਰ ਚਲੋ ਉਹ ਪਤਾ ਨਹੀਂ ਹੁਣ ਛੱਡਣਗੇ ਕਿ ਨਹੀਂ ਛੱਡਣਗੇ। ਪਰ ਮੋਦੀ ਸਾਹਿਬ ਤੇ ਕਹਿ ਚੁੱਕੇ ਆ ਕਿ ਦੇਖੋ ਜੀ ਆਪਾਂ ਨਹੀਂ ਛੱਡ ਰਹੇ। ਉਹਨਾਂ ਨੇ ਤੇ ਕਹਿ ਦਿੱਤਾ ਕਿ ਵੂਮਨਸ ਡੇ ਤੇ ਆਪਾਂ ਬੀਬੀਆਂ ਨੂੰ ਇਹ ਦੇਵਾਂਗੇ, ਹੈਂਡ ਓਵਰ ਕਰਾਂਗੇ। ਤੇ ਪਤਾ ਨਹੀਂ ਮਜ਼ਾਕ ਸੀ ਜਾਂ ਜਿੱਦਾਂ ਨੈਰੇਟਿਵ ਚੇਂਜ ਕਰਨ ਵਾਲੀ ਮੈਂ ਗੱਲ ਕਹੀ ਸੀਗੀ ਕਿ ਨੈਰੇਟਿਵ ਚੇਂਜ ਕੀਤਾ ਗਿਆ ਜਾਂ ਮਜ਼ਾਕ ਕੀਤਾ ਗਿਆ। ਤੇ ਜੇ ਮਜ਼ਾਕ ਕੀਤਾ ਗਿਆ ਤੇ ਫਿਰ ਤੇ ਕਹਿ ਸਕਦੇ ਕਿ ਬਹੁਤ, ਮੈਂ ਕਹੂੰਗਾ ਕਿ ਹੌਲੇ ਦਰਜੇ ਦਾ ਮਜ਼ਾਕ ਹੈ ਪ੍ਰਧਾਨ ਮੰਤਰੀ ਵੱਲੋਂ, ਬਹੁਤ ਹੌਲੇ ਦਰਜੇ ਦਾ। ਜੀ ਜੀ ਆਈ ਥਿੰਕ ਇਸ ਟਾਈਮ ਇਹ ਸੋਚਦੇ ਕੁਛ ਵੀ ਕਰੀ ਚੱਲੋ, ਕਿਸੇ ਨੂੰ ਕੋਈ ਜਿਹੜਾ ਫਰਕ ਨਹੀਂ ਪੈਣਾ। ਪਰ ਹੌਲੀ ਹੌਲੀ ਜਿਹੜਾ ਇਸ ਚੀਜ਼ ਦਾ ਅਸਰ ਲੋਕਾਂ ਦੇ ਉੱਤੇ ਦਿਖ ਰਿਹਾ ਆ। ਜਿੱਦਾਂ ਆਪਾਂ ਸ਼ੁਰੂਆਤ 'ਚ ਵੀ ਆਖਿਆ ਸੀਗਾ, ਜਿਹੜੇ ਭਗਤ ਆ ਉਹਨਾਂ ਨੂੰ ਵੀ ਸੇਕਾ ਜਿਹੜਾ ਇਸ ਆਰਥਿਕ ਮੰਦੀ ਦਾ, ਵਿੱਤੀ ਸੰਕਟ ਦਾ ਜਿਹੜਾ ਉਹ ਤੇ ਰੋਣ ਲੱਗ ਗਏ ਸਨ, ਉਹ ਤੇ ਰੋਣ ਲੱਗ ਗਏ ਸਨ। ਵਿਨੋਦ ਦੁਆ ਕਹਿੰਦਾ ਕਿ ਇਸ ਤਰ੍ਹਾਂ ਰੋਈ ਜਾਂਦੇ ਆ ਜਿਵੇਂ ਰਾਮ ਜੀ ਅਯੁੱਧਿਆ 'ਚੋਂ ਬਨਵਾਸ ਤੇ ਚੱਲੇ ਹੋਣ। ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ